ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ 20 ਨਵੰਬਰ 2023 ਪੰਜਵਾਂ ਗੁਰੂ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਵਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਅਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਮੋਦੀ ਸਰਕਾਰ ਦੇ ਅਣ-ਐਲਾਨੇ ਫਰਮਾਨ ਤੋਂ। ਫਰਮਾਨ ਬੜੀ ਡੂੰਘੀ ਤੇ ਬੜੀ ਚਿੰਤਾਜਨਕ ਤੇ ਬੜੀ ਕਸੂਤੀ ਜੀ ਗੱਲ ਕਹਿ ਰਿਹਾ, ਸਿੱਖਾਂ ਤਾਂ ਜੱਜ ਵਜੋਂ ਨਿਯੁਕਤੀ ਨਹੀਂ ਹੋਣੀ। ਪ੍ਰਵੀਨ ਜੀ, ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਵਕੀਲਾਂ ਨੂੰ ਜੱਜ ਵਜੋਂ ਨਿਯੁਕਤੀ ਕਰਨ ਤੋਂ ਇੱਕ ਤਰ੍ਹਾਂ ਨਾਲ ਰੋਕਿਆ ਗਿਆ ਜੀ। ਔਰ ਇਹ ਮਾਮਲਾ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਵੱਲੋਂ ਚੱਕਿਆ ਗਿਆ ਕਿ ਜੇ ਸਿੱਖ ਨੇ ਤਾਂ ਤੁਸੀਂ ਜੱਜ ਨਹੀਂ ਬਣਾਓਗੇ। ਅੱਛਾ। ਔਰ ਇਹ ਮਾਮਲਾ ਨਿਯੁਕਤੀ ਨਾਲ ਸੰਬੰਧਿਤ ਵੀ ਹੈ, ਇਹ ਮਾਮਲਾ ਜੱਜਾਂ ਦੇ ਤਬਾਦਲੇ ਨਾਲ ਸੰਬੰਧਿਤ ਵੀ ਹੈ। ਅਸਲ 'ਚ ਕੇਂਦਰ ਸਰਕਾਰ ਤੇ ਇਸ ਗੱਲ ਦਾ ਵੱਡਾ ਸਵਾਲੀਆ ਚਿੰਨ੍ਹ ਲੱਗ ਗਿਆ ਕਿ ਉਹ ਪਿਕ ਐਂਡ ਚੂਜ਼ ਕਰਦੀ ਹੈ ਜੀ। ਉਹ ਆਪਣੀ ਪਸੰਦਗੀ ਨੂੰ ਧਿਆਨ 'ਚ ਰੱਖ ਕੇ ਜੱਜਾਂ ਦੀ ਨਿਯੁਕਤੀ ਚਾਹੁੰਦੀ ਹੈ, ਉਹ ਜੱਜਾਂ ਦੇ ਤਬਾਦਲੇ ਚਾਹੁੰਦੀ ਹੈ। ਤੇ ਇਸ ਗੱਲ ਦਾ ਪੁਰਜ਼ੋਰ ਵਿਰੋਧ ਮਾਣਯੋਗ ਸੁਪਰੀਮ ਕੋਰਟ ਨੇ ਕੀਤਾ, ਉਹਨਾਂ ਦੇ 2 ਜੱਜਾਂ ਦੇ ਬੈਂਚ ਨੇ ਕੀਤਾ। ਸੋ ਇਹਦਾ ਮਤਲਬ ਇੱਥੇ ਬਦਲਾਖੋਰੀ ਦੀ ਰਾਜਨੀਤੀ ਇਸ ਹੱਦ ਤੱਕ ਹਾਵੀ ਹੋ ਗਈ ਕਿ ਹੁਣ ਉਹ ਜੱਜਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਤੇ ਜਿਹਦਾ ਅਸਰ ਫੈਸਲਿਆਂ ਤੇ ਜਾਣਾ। ਸੁਪਰੀਮ ਕੋਰਟ ਨੇ 2 ਸਿੱਖ ਵਕੀਲਾਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਨਾ ਕਰਨ ਲਈ ਕੇਂਦਰ ਤੇ ਸਵਾਲ ਖੜੇ ਕੀਤੇ ਨੇ। ਠੀਕ ਹੈ ਜੀ। ਕਿਹਾ ਕਿ ਚੋਣਵੇਂ ਆਧਾਰ ਉੱਤੇ ਤੁਸੀਂ ਨਿਯੁਕਤੀਆਂ ਤੇ ਤਬਾਦਲੇ ਕਰਨ ਨਾਲ ਜਿਹੜੀ ਸਾਡੀ ਜੱਜਾਂ ਦੀ ਸੀਨੀਅਰਿਟੀ ਹੈ ਉਹਨੂੰ ਪ੍ਰਭਾਵਿਤ ਕਰ ਰਹੇ ਹੋ, ਜਿਹਦਾ ਅਸਰ ਫੈਸਲਿਆਂ ਤੱਕ ਤੇ ਜਾਣਾ। ਅਸਲ 'ਚ ਮਾਮਲਾ ਕੀ ਹੈ? ਮਾਮਲਾ ਇਹ ਹੈ ਕਿ ਕੋਈ ਕਰੀਬ 5 ਜੱਜਾਂ ਦੇ ਨਾਮ ਗਏ ਸੀ, 5 ਵਕੀਲਾਂ ਦੇ ਨਾਮ ਗਏ ਸੀ ਕਿ ਇਹਨਾਂ ਦੀ ਹਾਈ ਕੋਰਟਾਂ 'ਚ ਜੱਜ ਵਜੋਂ ਨਿਯੁਕਤੀ ਹੋਣੀ ਹੈ। ਠੀਕ ਹੈ ਜੀ। ਉਹ 5 ਨਾਮ ਜਿਹੜੇ ਮਤਲਬ ਕਿ ਕਾਲਜੀਅਮ ਵੱਲੋਂ ਭੇਜੇ ਜਾਂਦੇ ਨੇ, ਸਿਫਾਰਿਸ਼ ਕੀਤੀ ਜਾਂਦੀ ਆ, ਉਸ ਦੇ ਤਹਿਤ 5 ਨਾਮ ਗਏ। ਉਹਨਾਂ 5 ਚੋਂ 3 ਨੂੰ ਨਿਯੁਕਤੀ ਦੇ ਬਤੌਰ ਜੱਜ ਨਿਯੁਕਤੀ ਦੇ ਆਰਡਰ ਮਿਲ ਗਏ ਭਾਰਤ ਸਰਕਾਰ ਵੱਲੋਂ, ਪਰ 2 ਨਾਮਾਂ ਨੂੰ ਨਹੀਂ ਮਿਲੇ। ਔਰ ਉਹ 2 ਨਾਮ ਸਿੱਖ ਵਕੀਲਾਂ ਦੇ ਸੀ ਜਿਨ੍ਹਾਂ ਨੇ ਜੱਜ ਬਣਨਾ ਸੀ। ਸੋ ਇਸ ਨੂੰ ਲੈ ਕੇ ਸਵਾਲ ਖੜਾ ਹੋਇਆ ਕਿ ਇਹ ਕਿਉਂ ਹੈ। ਅਸਲ 'ਚ ਹੋਇਆ ਕੀ ਕਿ ਸਰਕਾਰ ਨੇ ਟਰਾਂਸਫਰ ਤੇ ਨਿਯੁਕਤੀ ਦੇ ਮਾਮਲੇ 'ਚ ਕੁਝ ਨਾਮਾਂ ਤੇ ਇੱਕ ਤਰ੍ਹਾਂ ਨਾਲ ਆਪਣੇ ਹਵਾਲੇ ਨਾਲ ਰੋਕ ਲਾ ਲਈ, ਆਪਣੇ ਹਵਾਲੇ ਨਾਲ ਰੋਕ ਲਿਆ। ਤੇ ਇਹਦਾ ਮੁੱਦਾ ਬਣਿਆ ਜਦੋਂ ਹਰਮੀਤ ਸਿੰਘ ਗਰੇਵਾਲ ਤੇ ਦਪਿੰਦਰ ਸਿੰਘ ਨਲਵਾ, ਇਹਨਾਂ ਦੋਵਾਂ ਨੂੰ ਜੱਜ ਨਹੀਂ ਬਣਾਇਆ ਤੇ ਜਿਸ ਨੂੰ ਲੈ ਕੇ ਜਸਟਿਸ ਸੰਜੇ ਕਿਸ਼ਨ ਕੌਲ ਤੇ ਸੁਧਾਂਸ਼ੂ ਧੁਲੀਆ, ਇਹਨਾਂ ਦੋਨਾਂ ਨੇ ਫਿਰ ਸਰਕਾਰ ਦੀ ਚੰਗੀ ਲਾਪਤ ਕੀਤੀ ਕਿ ਆਹ ਕੀ ਹੈ ਬਈ, ਤੁਸੀਂ ਜੱਜਾਂ 'ਚ ਵੀ ਕੁਝ ਹੋਰ ਲੱਭਦੇ ਹੋ ਨਾ, ਮਤਲਬ ਤੁਸੀਂ ਇੱਥੇ ਵੀ ਆਪਣਾ ਧਰਮ ਜਾਤ ਵਾਲਾ ਪੱਤਾ। ਤੇ ਫਿਰ ਜੇਕਰ ਇਹ ਸੱਚਮੁੱਚ ਇਹੀ ਦਾ ਏ ਮਤਲਬ ਕੇਂਦਰ ਸਰਕਾਰ ਦਾ, ਭਾਜਪਾ ਦਾ, ਤਾਂ ਇਹਦਾ ਮਤਲਬ ਅਜੇ ਜੱਜਾਂ 'ਚ, ਸਿਸਟਮ 'ਚ, ਸਮਾਜ 'ਚ ਤਾਂ ਨੈਤਿਕਤਾ ਤੇ ਸਾਂਝੀਵਾਲਤਾ ਬਚੀ ਆ, ਪਰ ਸਿਆਸਤ 'ਚ ਨਹੀਂ ਬਚੀ। ਸੋ ਜੇ ਸੰਜੇ ਕਿਸ਼ਨ ਕੌਲ ਤੇ ਮਾਨਯੋਗ ਜੱਜ ਸੁਧਾਂਸ਼ੂ ਧੁਲੀਆ ਇਹ ਸਵਾਲ ਖੜਾ ਕਰ ਰਹੇ ਨੇ ਕਿ ਸਿਰਫ ਇਸ ਲਈ ਤੁਸੀਂ ਨਿਯੁਕਤ ਨਹੀਂ ਕਰ ਰਹੇ ਕਿ ਉਹ ਸਿੱਖ ਨੇ, ਇਹਦਾ ਮਤਲਬ ਸਰਕਾਰ ਦੇ ਮਨ 'ਚ ਕੁਝ ਹੋਰ ਮਨਸ਼ਾ ਹੈਗੀ ਆ। ਪ੍ਰਵੀਨ ਜੀ, ਉਹ ਸਰਕਾਰ ਤੇ ਕੇਂਦਰ ਤੇ ਸਵਾਲ ਨੇ ਜਿਹੜੀ ਢੋਲ ਕੁੱਟ-ਕੁੱਟ ਕੇ ਕਹਿ ਰਹੀ ਹੈ ਕਿ ਅਸੀਂ ਸਿੱਖ ਹਿਤੈਸ਼ੀ ਹਾਂ। ਹਾਂਜੀ ਬਿਲਕੁਲ।
ਕਿਤਾਬ 'ਚ ਜਾਰੀ ਕਰਦੀ ਆ, ਤਸਵੀਰਾਂ ਜਾਰੀ ਕਰਦੀ ਆ, ਹੈ ਨਾ, ਕਲਿੱਪ ਬਣਾ ਜਾਰੀ ਕਰਦੀ ਆ, ਦਮ ਭਰਦੀ ਆ। ਤੇ ਉਹਦਾ ਆਹ ਵੱਡਾ ਚਿਹਰਾ ਹੁਣ ਸਾਹਮਣੇ ਆ ਰਿਹਾ ਕਿ ਕਾਲਜੀਅਮ ਨੇ ਇੱਕ ਰਿਪੋਰਟ ਭੇਜੀ, ਉਹ 'ਚ 5 ਨਾਮ ਭੇਜੇ ਜੱਜਾਂ ਦੀ ਨਿਯੁਕਤੀ ਲਈ। ਉਹਨਾਂ ਚੋਂ 3 ਦੀ ਨਿਯੁਕਤੀ ਹੁੰਦੀ ਆ, ਠੀਕ ਹੈ ਜੀ, ਤੇ 2 ਦੀ ਜਿਹੜੇ ਸਿੱਖ ਸੀਗੇ ਉਹਨਾਂ ਦੀ ਨਿਯੁਕਤੀ ਨਹੀਂ ਹੁੰਦੀ। ਇਹ ਤੋਂ ਬਿਨਾਂ ਹੋਰ ਅਗਲਾ ਸਵਾਲ ਖੜਾ ਕੀਤਾ ਕਾਲਜੀਅਮ ਨੇ, ਮਾਣਯੋਗ ਜੱਜਾਂ ਦੇ ਬੈਂਚ ਨੇ, ਸੁਪਰੀਮ ਕੋਰਟ ਦਿਆਂ ਨੇ ਕੇਂਦਰ ਸਰਕਾਰ ਤੇ। ਉਹ ਕਹਿੰਦੇ 11 ਨਾਂ ਭੇਜੇ ਤੁਹਾਨੂੰ ਤਬਾਦਲਿਆਂ ਲਈ, ਤੁਸੀਂ ਉਹਨਾਂ ਚੋਂ 5 ਹੀ ਕੀਤੇ ਨੇ, 6 ਅਜੇ ਤੱਕ ਰੋਕੇ ਹੋਏ ਨੇ। ਕੀ ਹੈ ਇਹ ਮਾਮਲਾ? ਕਹਿੰਦੇ ਕਿ ਤੁਸੀਂ ਸਾਡੇ ਸਿਸਟਮ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਿਉਂ? ਤੁਸੀਂ ਆਪਣੀ ਪਸੰਦਾ। ਔਰ ਇਹ ਮਾਮਲਾ ਪ੍ਰਵੀਨ ਜੀ ਗੁਜਰਾਤ ਨਾਲ ਜੀ, ਹੈ ਨਾ, ਇਹ ਇਲਾਹਾਬਾਦ ਨਾਲ ਤੇ ਦਿੱਲੀ ਨਾਲ ਸੰਬੰਧਿਤ ਹੈ। 11 ਨਾਮ ਜਿਹੜੇ ਤਬਾਦਲਿਆਂ ਲਈ ਭੇਜੇ, ਕਿਹਾ ਜੱਜਾਂ ਨੂੰ ਤਬਾਦਲਾ ਕਰਕੇ ਇੱਥੇ ਲਾ ਦਿਓ, ਉਹਨਾਂ ਚੋਂ ਵੀ 5 ਨੂੰ ਮਨਜ਼ੂਰੀ ਦਿੱਤੀ, 6 ਅਜੇ ਰੋਕੇ ਨੇ। ਔਰ 6 ਚੋਂ 4 ਗੁਜਰਾਤ ਨਾਲ ਸੰਬੰਧਿਤ ਮਾਮਲਾ, 4 ਗੁਜਰਾਤ ਦੇ ਜੱਜਾਂ ਦਾ ਤਬਾਦਲਾ ਰੋਕਿਆ, 1 ਦਿੱਲੀ ਦਾ ਰੋਕਿਆ, 1 ਇਲਾਹਾਬਾਦ ਦਾ ਰੋਕਿਆ। ਮਤਲਬ ਕੇਂਦਰ ਸਰਕਾਰ ਜਾਂ ਭਾਜਪਾ ਇਹ ਚਾਹੁੰਦੀ ਹੈ ਕਿ ਜਿਹੜੇ ਜੱਜ ਲੱਗਣ ਉਹ ਵੀ ਸਾਡੇ ਪਸੰਦਾ ਲੱਗਣ, ਔਰ ਜਿਹੜੇ ਜੱਜਾਂ ਦੇ ਬਦਲੀ ਹੋ ਕੇ ਕਿਤੇ ਲਾਉਣਾ ਉਹ ਵੀ ਅਸੀਂ ਦੇਖਣਾ ਕਿ ਕਿੱਥੇ ਕਿਹੜਾ ਲੱਗਣਾ। ਸੋ ਇਸ ਲਈ ਇਹ ਸਿੱਧਾ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ। ਹੁਣ ਤੱਕ ਮੰਨਿਆ ਜਾ ਰਿਹਾ ਸੀ ਕਿ ਘੱਟੋ ਘੱਟ ਲੋਕਾਂ ਨੂੰ ਜੇਕਰ ਆਖਰੀ ਕੋਈ ਆਸ ਬਚਦੀ ਹੈ ਤਾਂ ਉਹ ਅਦਾਲਤਾਂ ਤੇ ਬਚਦੀ ਹੈ। ਬੇਸ਼ੱਕ ਪਿਛਲੇ ਦੌਰ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਕਈ ਸਾਡੇ ਚੀਫ ਜਸਟਿਸ ਵੀ ਪ੍ਰਭਾਵਿਤ ਹੁੰਦੇ ਨਜ਼ਰ ਆਏ, ਮੋਟਰਸਾਈਕਲਾਂ ਤੇ ਫੋਟੋਆਂ ਖਿਚਾਉਂਦੇ ਤੇ ਰਾਜ ਸਭਾ ਤੱਕ ਜਾਂਦੇ ਨਜ਼ਰ ਆਏ। ਸੋ ਇਸ ਲਈ ਉਹ ਫਿਰ ਸਵਾਦ ਪੈ ਗਿਆ ਕਿ ਭਾਜਪਾ ਨੂੰ, ਜਾਂ ਆਦਤ ਪੈ ਗਈ ਕਿ ਸਾਰਾ ਹੀ ਕੰਟਰੋਲ ਕਰ ਲਈਏ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਰਾ ਆਵਾ ਨਹੀਂ ਉੱਠਦਾ ਹੁੰਦਾ ਜੀ, ਬਹੁਤ ਕੁਝ ਜਿਉਂਦਾ ਅਜੇ। ਸੋ ਉਸ ਜਿਉਂਦੇ ਪਣ ਦੇ ਵਿੱਚੋਂ ਮਾਣਯੋਗ ਜੱਜਾਂ ਦੇ 2 ਬੈਂਚ ਨੇ ਕੱਲ ਕੇਂਦਰ ਸਰਕਾਰ ਨੂੰ, ਭਾਜਪਾ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਸ ਗੱਲੋਂ ਕਟਹਿਰੇ 'ਚ ਖੜਾ ਕੀਤਾ ਕਿ ਆਹ ਕਿਹੜਾ ਤਰੀਕਾ। ਕਾਲਜੀਅਮ ਜੱਜਾਂ ਦੀ ਨਿਯੁਕਤੀ ਦੇ ਹਵਾਲੇ ਨਾਲ, ਕਾਲਜੀਅਮ ਜੱਜਾਂ ਦੇ ਤਬਾਦਲੇ ਦੇ ਹਵਾਲੇ ਨਾਲ, ਕਾਲਜੀਅਮ ਜੱਜਾਂ ਦੀ ਮਤਲਬ ਕਿ ਸੀਨੀਅਰਟੀ ਦੇ ਹਵਾਲੇ ਨਾਲ ਸਮੇਂ-ਸਮੇਂ ਸਿਫਾਰਸ਼ਾਂ ਭੇਜਦੀ ਹੈ ਜੀ। ਔਰ ਉਸ ਸਿਫਾਰਸ਼ਾਂ ਨੂੰ ਅੱਜ ਤੱਕ ਜ਼ਿਆਦਾਤਰ ਸਰਕਾਰਾਂ ਨੇ ਕਦੇ ਕੋਈ ਚੈਲੰਜ ਨਹੀਂ ਕੀਤਾ, ਉਸ ਨੂੰ ਹੂਬਹੂ ਲਾਗੂ ਕੀਤਾ, ਕਿਉਂਕਿ ਉਹ ਕਹਿੰਦੇ ਕਿ ਤੁਸੀਂ ਅੱਜ ਲਟਕਾਈ ਜਾਂਦੇ ਹੋ, ਇਹਦੇ ਨਾਲ ਸਾਰੀ ਸੀਨੀਅਰਟੀ ਤੇ ਅਸਰ ਪੈਣਾ, ਉਹਦਾ ਅਸਰ ਫੈਸਲਿਆਂ ਤੱਕ ਤੇ ਜਾਣਾ, ਕੰਮਾਂ ਤੇ ਜਾਣਾ ਜੀ। ਸੋ ਇਸ ਲਈ ਇਸ ਦੇ ਵਿੱਚ ਆਪਣੀ ਧਰਮ ਦੀ ਰਾਜਨੀਤੀ, ਆਪਣੀ ਜਾਤ ਦੀ ਰਾਜਨੀਤੀ, ਆਪਣੀ ਫਿਰਕੇ ਦੀ ਰਾਜਨੀਤੀ, ਆਪਣੇ ਸੂਬੇ ਦੀ ਰਾਜਨੀਤੀ ਬਾੜ ਕੇ ਭਾਜਪਾ ਨੇ ਆਪਣਾ ਚਿਹਰਾ ਬੇਨਕਾਬ ਕੀਤਾ। ਇਹਦਾ ਮਤਲਬ, ਔਰ ਜਿਹਦੇ ਉੱਤੇ ਸੁਪਰੀਮ ਕੋਰਟ ਨੇ ਸਵਾਲ ਖੜੇ ਕੀਤੇ, ਤੁਸੀਂ ਅਸੀਂ ਨਹੀਂ ਕਰ ਰਹੇ ਜੀ। ਮਾਨਯੋਗ ਸਵਾਲ ਇਹ ਸੁਪਰੀਮ ਕੋਰਟ ਦੇ ਜੋ ਜੱਜਾਂ ਦੇ ਬੈਂਚ ਨੇ ਕੀਤਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਸਿੱਖ ਕੈਂਡੀਡੇਟਾਂ ਨੂੰ ਜੱਜ ਨਾ ਬਣਾਉਣ ਤੇ ਕੀ ਮਨਸ਼ਾ, ਤੁਸੀਂ ਉਹੀ 2 ਨਾਂ ਕਿਉਂ ਰੋਕੇ? ਰੂਟੀਨ 'ਚ 5 ਨਾਂ ਗਏ ਸੀ, 5 ਚੋਂ 3 ਨਿਯੁਕਤ ਕੀਤੇ ਨੇ ਤੁਸੀਂ, ਤਾਂ 3 ਚੋਂ ਵੀ ਤਾਂ 1 ਚੋਂ ਹੋ ਸਕਦਾ ਸੀ, 3 'ਚ 2 ਵੀ ਹੋ ਸਕਦੇ ਸੀ। ਸੋ ਇਹਦੇ ਪਿੱਛੇ ਕੀ ਕਾਰਨ ਹੈ? ਸੋ ਉਹਦਾ ਜਵਾਬ ਅਜੇ ਤੱਕ ਨਹੀਂ ਦਿੱਤਾ। ਤੇ ਦੂਸਰੇ ਪਾਸੇ ਬਦਲੀਆਂ 'ਚ ਵੀ ਕਿ ਮਤਲਬ ਗੁਜਰਾਤ ਲਾਉਣੇ ਆ ਤਾਂ ਗੁਜਰਾਤ 4 ਤਬਾਦਲੇ ਰੋਕ ਲਏ ਕਿ ਨਾ ਬਈ ਪੁੱਛ ਕੇ ਲਾਇਓ, ਇਹ ਸਾਹਿਬ ਚਾਹੁੰਦੇ ਨੇ, ਇਹਦਾ ਮਤਲਬ ਕਿ ਮੇਰੀ ਮਰਜ਼ੀ ਦਾ ਜੱਜ ਲਾਓ ਜੀ, ਮੈਂ ਆਪਣੀ ਮਰਜ਼ੀ ਨਾਲ ਚਲਾਉਣਾ। ਪ੍ਰਵੀਨ ਜੀ, ਕਿਸੇ ਸਮੇਂ ਚਰਚਾ ਰਹੀ ਭਾਰਤ ਦੇ ਵਿੱਚ ਕਿ ਸਾਰੀਆਂ ਪੋਸਟਾਂ ਤੇ ਨਾ ਕਾਮਰੇਡਾਂ ਦਾ ਕਬਜ਼ਾ ਹੋਈ ਜਾਂਦਾ ਜੀ, ਕਾਮਰੇਡ ਆ ਗਏ ਜੀ। ਅੱਜ ਕੱਲ ਚਰਚਾ ਇਹ ਹੈ ਕਿ ਹਰ ਪੋਸਟ ਤੇ ਜੀ ਹੁਣ RSS ਦੇ ਬੰਦੇ ਆ ਗਏ ਜੀ, ਚਾਹੇ ਉਹ ਯੂਨੀਵਰਸਿਟੀਆਂ ਦੇ BCਆਂ ਦਾ ਮਾਮਲਾ, ਯੂਨੀਵਰਸਿਟੀਆਂ ਦੇ BC ਦਾ ਮਾਮਲਾ ਹੋਵੇ, ਚਾਹੇ ਕਾਲਜਾਂ ਦੇ ਪ੍ਰੋਫੈਸਰਾਂ ਦਾ ਮਾਮਲਾ ਹੋਵੇ, ਚਾਹੇ ਵਿਭਾਗਾਂ ਦੇ ਮੁਖੀਆਂ ਦਾ ਮਾਮਲਾ ਹੋਵੇ, ਚਾਹੇ ਪੁਲਿਸ ਤੰਤਰ ਦੇ ਵਿੱਚ, ਸਰਕਾਰੀ ਸਿਸਟਮ ਦੇ ਵਿੱਚ, ਚਾਹੇ SGPC ਦੇ ਵਿੱਚ। ਕਹਿੰਦੇ ਜੀ ਘੁਸਪੈਠ ਹੋ ਗਈ ਸੰਘੀਆਂ ਦੀ, ਜੋ ਪੂਰੀ ਟ੍ਰੇਨਿੰਗ ਲੈ ਕੇ ਆਉਂਦੇ ਨੇ। ਸੋ ਕੀ ਉਹੀ ਘੁਸਪੈਠ ਹੁਣ ਇਸ ਮਾਮਲੇ 'ਚ ਵੀ ਹੋ ਰਹੀ ਹੈ ਜੀ, ਜਦੋਂ ਕਿ ਜੱਜ ਤੋਂ ਆਸ ਉਮੀਦ ਇਹ ਕੀਤੀ ਜਾਂਦੀ ਹੈ ਕਿ ਤੁਸੀਂ ਭਾਈ ਤੱਥਾਂ ਦੇ ਆਧਾਰ ਤੇ, ਸਬੂਤਾਂ ਦੇ ਆਧਾਰ ਤੇ, ਤੁਸੀਂ ਘਟਨਾਕ੍ਰਮ ਦੇ ਆਧਾਰ ਤੇ, ਤੁਸੀਂ ਇਨਸਾਨੀਅਤ ਦੇ ਆਧਾਰ ਤੇ ਫੈਸਲਾ ਕਰੋਗੇ, ਨਾ ਕਿ ਜਾਤ ਦੇਖ ਕੇ, ਧਰਮ ਦੇਖ ਕੇ, ਜਾਂ ਆਪਣੀ ਪਸੰਦਾ ਪਾਰਟੀ। ਅੱਜ ਵੀ ਵੋਟਾਂ ਪਾਉਂਦੇ ਆ ਕਿਸੇ ਨੂੰ, ਬਿਲਕੁਲ ਵੋਟ ਪਾਉਣਾ ਤੁਹਾਡਾ ਮੌਲਿਕ ਅਧਿਕਾਰ ਹੈ, ਪਰ ਜਿਸ ਕੁਰਸੀ ਤੇ ਬੈਠੇ ਹੋ ਉਹਦੇ ਲਈ ਇਨਸਾਫ ਕਰਨਾ ਇੱਕ ਵੱਖਰੀ ਜ਼ਿੰਮੇਵਾਰੀ ਹੈ ਤੁਹਾਡੀ। ਸੋ ਇਸ ਲਈ ਸਰਕਾਰ ਹੁਣ ਇਸ ਸਪਸ਼ਟ ਸ਼ਬਦਾਂ 'ਚ ਕਿਹਾ ਮਾਣਯੋਗ ਸੁਪਰੀਮ ਕੋਰਟ ਨੇ ਕਿ ਤੁਸੀਂ ਪਿਕ ਐਂਡ ਚੂਜ਼ ਵਾਲੀ ਨੀਤੀ ਤੇ ਆ ਗਏ, ਕਿ ਤੁਸੀਂ ਇੱਥੇ ਵੀ ਆਪਣੀ ਪਸੰਦਾ ਨੀਤੀ ਤੇ ਆ ਗਏ। ਸੋ ਇਸ ਲਈ ਇਹ ਵੱਡਾ ਮੁੱਦਾ ਬਣੂਗਾ ਆਉਂਦੇ ਦਿਨਾਂ 'ਚ, ਇਹ ਮਾਮਲਾ ਭਖੂਗਾ ਭਾਰਤ ਦੀ ਸਿਆਸਤ ਦੇ ਵਿੱਚ, ਔਰ ਸਿੱਖ ਜਗਤ ਨੂੰ, ਪੰਜਾਬ ਨੂੰ,
ਇਸ ਮਸਲੇ ਤੇ ਗੰਭੀਰ ਨੋਟਿਸ ਲੈਣ ਦਾ ਇਸ ਲਈ ਜ਼ਰੂਰੀ ਆ ਹੂੰ ਕਿ ਮਸਲਾ ਪੰਜਾਬ ਹਾਈ ਕੋਰਟ ਦਾ ਨਹੀਂ ਹੈ ਜੀ, ਮਸਲਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਹਾਂਜੀ ਹਾਂਜੀ, ਇਸ ਲਈ ਵੀ ਇਸ ਗੱਲ ਨੂੰ ਇਸ ਗੱਲ ਲਈ ਸਮਝਿਆ ਜਾ ਰਿਹਾ ਕਿ ਇੱਥੇ ਕੇਂਦਰ ਦੀ ਇੱਕ ਨੀਤੀ ਇਕੱਲੀ ਇਸ ਹਵਾਲੇ ਨਾਲ ਨਾ ਸਮਝੋ ਕਿ ਗਰੇਵਾਲ ਔਰ ਨਲਵਾ ਜੀ ਨੂੰ ਰੋਕਿਆ, ਇਹਨੂੰ ਇਸ ਹਵਾਲੇ ਨਾਲ ਵੀ ਸਮਝੋ ਕਿ ਪੰਜਾਬੀ ਜੱਜਾਂ ਨੂੰ ਰੋਕਿਆ ਜਾ ਰਿਹਾ ਕਿ ਉੱਥੇ ਹਰਿਆਣੇ ਵਾਲੀ ਧਿਰ ਹਾਵੀ ਹੋ ਜਾਵੇ ਜੀ, ਤਾਂ ਕਿ ਫੈਸਲੇ ਉਸ ਹਵਾਲੇ ਨਾਲ ਵੀ ਕਰਾਏ ਜਾ ਸਕਣ। ਇਹ ਵੀ ਇੱਕ ਪਹਿਲੂ ਹੈ ਕਿ ਪੰਜਾਬ ਦੀ ਨਿਯੁਕਤੀ ਦੀ ਗਿਣਤੀ ਘਟਾਈ ਜਾ ਰਹੀ ਹੈ ਤੇ ਉਹਦੇ ਵਿੱਚ ਸਿੱਖ ਹੋਣ ਦੇ ਨਾਤੇ ਇੱਕ ਅਹਿਮ ਪਹਿਲੂ ਹੋਰ ਜੁੜਦਾ। ਸੋ ਇਸ ਮਸਲੇ ਤੇ ਗੰਭੀਰਤਾ ਨਾਲ ਪੰਜਾਬ ਦੀਆਂ ਸੰਸਥਾਵਾਂ ਨੂੰ ਵੀ ਔਰ ਇਹਦਾ ਨੋਟਿਸ ਪੰਜਾਬ ਸਰਕਾਰ ਨੂੰ ਵੀ ਲੈਣਾ ਚਾਹੀਦਾ, ਪੰਜਾਬ ਦੇ ਬਾਕੀ ਦਲਾਂ ਨੂੰ ਵੀ ਲੈਣਾ ਚਾਹੀਦਾ। ਔਰ ਜੇਕਰ ਸੁਪਰੀਮ ਕੋਰਟ ਨੇ ਕਿਹਾ ਤਾਂ ਮੈਨੂੰ ਲੱਗਦਾ ਵਕੀਲ ਐਸੋਸੀਏਸ਼ਨਾਂ ਨੂੰ ਸਾਰੀਆਂ ਨੂੰ ਇਸ ਮਸਲੇ ਤੇ ਗੰਭੀਰਤਾ ਨੋਟਿਸ ਲੈਣਾ ਚਾਹੀਦਾ ਔਰ ਕੇਂਦਰ ਨੂੰ ਇਹ ਸਵਾਲ ਹਰੇਕ ਨੂੰ ਪੁੱਛਣਾ ਬਣਦਾ ਤਾਂ ਕਿ ਗਾਹਾਂ ਤੋਂ ਇਹੀ ਕੁਤਾਹੀ ਨਾ ਹੋਵੇ। ਪਰ ਅਜੇ ਵੀ ਇਹ ਜਨਾਬ ਲਟਕਾਈ ਬੈਠੇ ਨੇ, 2 ਜੱਜਾਂ ਦੀ ਨਿਯੁਕਤੀ ਰੋਕੀ ਅਗਲੇ ਨੇ, 6 ਦੇ ਤਬਾਦਲੇ ਰੋਕੇ ਹੋਏ ਨੇ। ਤੁਹਾਨੂੰ ਯਾਦ ਹੋਣਾ ਸ਼ਰਮਾ ਜੀ, ਜਸਟਿਸ ਕਰਨ, ਮੈਂ ਉਹਨਾਂ ਦੇ ਬਾਰੇ ਸੋਚ ਰਿਹਾ ਸੀਗਾ। ਉਹ ਹਾਈ ਕੋਰਟ ਦੇ ਜੱਜ ਸੀਗੇ, ਮਦਰਾਸ ਹਾਈ ਕੋਰਟ ਦੇ। ਉਹਨਾਂ ਨੇ ਆਪਦੇ ਨਾਲ ਦੇ ਜੱਜਾਂ ਦੇ ਬਾਰੇ ਇਹ ਗੱਲ ਕਹੀ ਸੀ ਕਿ ਇਹ ਮੇਰੇ ਨਾਲ ਵਿਤਕਰਾ ਕਰਦੇ ਆ ਤੇ ਵਿਤਕਰੇ ਦਾ ਕਾਰਨ ਪਤਾ ਕੀ ਦੱਸਿਆ ਸੀ ਉਹਨਾਂ ਨੇ? ਕਿ ਮੈਂ ਦਲਿਤ ਪਰਿਵਾਰ ਤੋਂ ਆਉਣਾ। ਉਹ ਕਹਿੰਦੇ ਇਹ ਮਾਨਸਿਕਤਾ। ਤੁਸੀਂ ਦੇਖੋ ਜਸਟਿਸ CS ਕਰਨ ਇਹਨਾਂ ਦਾ ਤੁਸੀਂ ਪੂਰਾ ਪੜ੍ਹੋਗੇ ਨਾ ਤੇ ਬਾਅਦ ਦੇ ਵਿੱਚ ਉਹ ਇੱਕ ਮਾਮਲੇ ਦੇ ਵਿੱਚ ਉਹਨਾਂ ਨੂੰ 6 ਮਹੀਨੇ ਤੱਕ ਦੀ ਸਜ਼ਾ ਵੀ ਹੋ ਗਈ ਸੀ। ਉਹਨਾਂ ਨੇ ਸੁਪਰੀਮ ਕੋਰਟ ਬਾਰੇ ਬੜੀਆਂ ਟਿੱਪਣੀਆਂ ਕੀਤੀਆਂ ਸੀ, ਜਿਵੇਂ ਪ੍ਰਸ਼ਾਂਤ ਭੂਸ਼ਣ ਨੇ ਕਹਿੰਦੇ ਸੀ ਨਾ ਇੱਕ ਵਾਰੀ 1 ਰੁਪਈਆ ਜੁਰਮਾਨੇ ਵਾਲੀ ਗੱਲ ਸੀਗੀ ਜਦੋਂ ਉਸ ਮਾਮਲੇ ਦੇ ਵਿੱਚ। ਸੋ ਬੜੀਆਂ ਜੁਡੀਸ਼ਰੀ ਸਿਸਟਮ ਦੇ ਨਾਲ ਜੁੜੀਆਂ ਬੜੀਆਂ ਵਿਚਿੱਤਰ ਤੇ ਬੜੀਆਂ ਅਜੀਬ ਜਿਹੜੀਆਂ ਖਬਰਾਂ ਸਮੇਂ ਦਰ ਸਮੇਂ ਸਾਹਮਣੇ ਆਉਂਦੀਆਂ ਰਹੀਆਂ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰਕੇ ਰਾਜਸਥਾਨ ਦੀਆਂ ਵੋਟਾਂ ਦਾ। ਰਾਜਸਥਾਨ ਵੋਟਾਂ ਲਈ ਕਹਿੰਦੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਕਈ ਮਾਮਲਿਆਂ ਦੇ ਵਿੱਚ ਸਜ਼ਾ ਜ਼ਾਫਤਾ ਹੈ, ਫੇਰ ਕੱਢ ਲਿਆ ਜੇਲ੍ਹ ਦੇ ਵਿੱਚੋਂ। ਬਿਲਕੁਲ ਜੀ, ਇਹ 37 ਮਹੀਨਿਆਂ ਚ 9 ਵਾਰ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਬਾਹਰ ਹੈ ਜੀ। ਠੀਕ ਹੈ ਜੀ, 37 ਮਹੀਨਿਆਂ ਚ ਤੁਸੀਂ ਇੱਥੋਂ ਹਿਸਾਬ ਲਾ ਲਓ। ਮਤਲਬ ਕਿ ਹੁਣ ਤਾਂ ਇਹ ਚਰਚਾਵਾਂ ਨੇ ਕਿ ਜਨਾਬ ਜੇਲ੍ਹ ਚ ਆਰਾਮ ਕਰਨ ਜਾਂਦੇ ਨੇ, ਸਜ਼ਾ ਤਾਂ ਬਾਹਰ ਕੱਟਣ ਆਉਂਦੇ ਨੇ। ਜਦੋਂ 30 ਦਿਨ ਬਾਹਰ ਆ ਜਾਣਾ ਤਾਂ ਚਰਚਾ ਤਾਂ ਹੋਊਗੀ। ਔਰ ਚੋਣਾਂ ਨਾਲ ਜੋੜ ਕੇ ਇਸ ਨੂੰ ਦੇਖਣ ਦੀ ਇਸ ਲਈ ਲੋੜ ਆ ਕਿ 3-4 ਵਾਰ ਪਹਿਲੀਆਂ ਜਿਹੜੀਆਂ ਪੈਰੋਲ ਜਾਂ ਫਰਲੋ ਮਿਲੀਆਂ ਉਹ ਚੋਣਾਂ ਦੇ ਨਾਲੇ ਮਿਲੀਆਂ ਜੀ। ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲਣਾ ਹੈ ਨਾ। ਉਪ ਚੋਣ ਸੀਗੀ ਸਾਡੀ ਆਦਮਪੁਰ ਵਾਲੀ ਤੇ ਐਲਾਨਾਬਾਦ ਵਾਲੀ ਉਸ ਸਮੇਂ, ਤੇ ਹੁਣ ਰਾਜਸਥਾਨ ਦੀਆਂ ਚੋਣਾਂ ਤੋਂ ਮਾਤਰ 5 ਦਿਨ ਪਹਿਲਾਂ। ਔਰ ਇਹ ਤਾਂ ਕਹਿੰਦੇ ਪ੍ਰੋਸੈਸ ਵੀ ਪੂਰਾ ਨਹੀਂ ਹੋਇਆ ਅਜੇ, ਮਤਲਬ ਪੈਰੋਲ ਵਾਲਾ, ਇਸ ਲਈ ਕਹਿੰਦੇ ਕਿ ਇਹ ਤਾਂ ਫਰਲੋ ਹੀ ਆ। ਠੀਕ ਹੈ, ਇਸ ਨੂੰ ਫਰਲੋ ਸ਼ਬਦ ਵਰਤਿਆ ਜਾਂਦਾ ਕਿ ਤੁਰੰਤ ਬਾਹਰ ਆ ਗਿਆ ਬੰਦਾ ਕਿ ਚੱਕੋ ਭਾਈ ਫਰਲੋ ਤੇ ਹੈ। ਬਕਾਇਦਾ ਤੌਰ ਤੇ ਰਾਜਸਥਾਨ ਨਾਲ ਸੰਬੰਧਿਤ ਨਾਤਾ ਇਸ ਲਈ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਜਨਮ ਭੂਈ ਰਾਜਸਥਾਨ ਆ, ਉਹਦਾ ਪਿਛੋਕੜ ਰਾਜਸਥਾਨ ਨਾਲ ਸੰਬੰਧਿਤ ਆ ਜੀ। ਉਹਦਾ ਪਿੰਡ ਪੁਰਾਣਾ ਵਾਸਤਾ ਰਾਜਸਥਾਨ ਨਾਲ ਸੰਬੰਧਿਤ ਆ। ਰਾਜਸਥਾਨ ਦੇ ਗੰਗਾਨਗਰ ਤੇ ਗੁਰੂਸਰ ਮੋਂਡੀਆ ਦਾ ਇਹ ਰਹਿਣ ਵਾਲਾ ਰਿਹਾ। ਤੇ ਜਿਹੜਾ ਹਰਿਆਣੇ ਦਾ ਬਾਰਡਰ ਆ ਜਾਂ ਹਰਿਆਣੇ ਦਾ ਸਾਰਾ ਖੇਤਰ ਆ, ਉਹ ਜਿੰਨਾ ਰਾਜਸਥਾਨ ਲੱਗਦਾ ਉੱਥੇ ਕਹਿੰਦੇ ਕਿ ਡੇਰਾ ਪ੍ਰੇਮੀ ਖਾਸੇ ਨੇ। ਸੋ ਹੁਣ ਕੀ ਇਹ ਭਾਜਪਾ ਚਾਹੁੰਦੀ ਆ ਕਿ ਇਹਨੂੰ ਬਾਹਰ ਲਿਆ ਕੇ ਵੋਟਾਂ ਪਵਾ ਲਈਏ, ਜਾਂ ਇਹ ਰੂਟੀਨ ਹੈ, ਇੰਨਾ ਮਿਹਰਬਾਨ ਆ ਕਾਨੂੰਨ ਹੈ, ਮਤਲਬ ਡੇਰਾ ਸਿਰਸਾ ਮੁਖੀ ਤੇ ਇੰਨਾ ਮਿਹਰਬਾਨ ਆ ਕਿ ਜਿਹੜਾ ਕਾਨੂੰਨ ਹੋਰ ਕੈਦੀਆਂ ਤੇ ਲਾਗੂ ਨਹੀਂ ਹੁੰਦਾ, ਚਾਹੇ ਉਹ ਬੰਦੀ ਸਿੰਘਾਂ ਦਾ ਮਾਮਲਾ ਹੋਵੇ ਜਾਂ ਹੋਰ ਵੱਖ-ਵੱਖ ਮਾਮਲਿਆਂ 'ਚ ਸਜ਼ਾ ਜਾਬਤਾ ਕੈਦੀ ਹੋਣ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ, ਉਹਨਾਂ ਦੀ ਕਦੇ ਅਸੀਂ ਏਦਾਂ ਨਹੀਂ ਸੁਣਦੇ ਕਿ ਇੰਨੀਆਂ ਪੈਰੋਲ ਮਿਲਦੀਆਂ ਹੋਣ। 37 ਦਿਨਾਂ 'ਚ 9ਵੀਂ ਵਾਰ ਪੈਰੋਲ ਮਿਲਣਾ, ਔਰ 21 ਦਿਨਾਂ ਦੀ, 31 ਦਿਨਾਂ ਦੀ, 20 ਦਿਨਾਂ ਦੀ, ਹੁਣ ਫਿਰ 21 ਦਿਨਾਂ ਦੀ ਪੈਰੋਲ ਮਿਲੀ ਹੈ ਜਨਾਬ। ਮਤਲਬ ਇੱਕ ਵਾਰ ਇੱਕ ਤਹਿਸੀਲਦਾਰ ਨੇ ਪਹਿਲੀ ਵਾਰ ਬਾਬਾ ਕਦੇ ਕਹਿੰਦਾ ਜੀ ਢਿੱਡ ਦੁਖਦਾ, ਕਦੇ ਮਾਤਾ ਬਿਮਾਰ, ਕਦੇ ਜੀ ਮੈਂ ਫਲਾਣੇ ਦੇ ਵਿਆਹ ਤੇ ਜਾਣਾ, ਕਦੇ ਜੀ ਮੇਰੀ ਫਸਲ ਉੱਜੜ ਗਈ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਸ਼ੁਰੂ 'ਚ ਪੈਰੋਲ ਨਹੀਂ ਮਿਲੀ ਜੀ। ਇੱਕ ਵਾਰ ਪੂਰੇ ਕਾਗਜ਼ ਪੱਤਰ ਤਿਆਰ ਕਰਕੇ ਕਿਹਾ ਜੀ ਕਿ ਫਸਲ ਦਾ ਬਹੁਤ ਨੁਕਸਾਨ ਹੁੰਦਾ, ਸਾਰਾ ਕੁਝ ਮਨਜ਼ੂਰ ਹੋ ਕੇ ਆ ਗਿਆ ਤੇ ਪੂਰੀ ਭਗਤਾਂ 'ਚ ਵੀ ਸਰਕਾਰ 'ਚ ਵੀ ਕਿ ਲਓ ਵੀ ਡੇਰਾ ਸਿਰਸਾ ਮੁਖੀ ਬਾਹਰ ਆਊਗਾ। ਤੇ ਇੱਕ ਤਹਿਸੀਲਦਾਰ ਅੜ ਗਿਆ ਜੀ, ਕਹਿੰਦਾ ਮੈਂ ਨਹੀਂ ਦਸਤਖਤ ਕਰਦਾ, ਮੈਨੂੰ ਇੱਕ ਵੀ ਇਹਦੇ ਨਾਂ ਦੇ ਉੱਤੇ ਖੇਤੀ ਵਾਲੀ ਜ਼ਮੀਨ 1 ਇੰਚ ਵੀ ਦਿਖਾ ਦਿਓ ਇਹਦੇ ਨਾਂ ਤੇ। ਜਦ ਤਾਂ ਆਪਣੇ ਨਾਂ ਤੇ ਨਹੀਂ ਰੱਖੀ ਹੁੰਦੀ ਨਾ, ਉਹ ਆਲੇ ਦੁਆਲੇ ਡੇਰੇ ਦੇ ਨਾਂ ਤੇ ਚੈਰੀਟੇਬਲ ਦੇ। ਉਹ ਕਹਿੰਦਾ ਜੇ ਡੇਰੇ ਦੇ ਨਾਂ ਤੇ, ਡੇਰੇ ਕੋਲ ਬਥੇਰੀ ਕਮੇਟੀ ਆ ਬੜੀ,
ਉਹ ਸੰਭਾਲ ਲੂਗੀ ਖੇਤੀਬਾੜੀ, ਇਕੱਲੇ ਬਾਬੇ ਨੇ ਜਾ ਕੇ ਸੰਭਾਲਣੀ ਆ? ਜਦੋਂ ਇਹਦੇ ਨਾਂ ਤੇ ਖੇਤੀ ਓ ਨਹੀਂ ਗਈ ਤਾਂ ਇਹਨੇ ਕਿਹੜੀ ਖੇਤੀ ਸੰਭਾਲਣੀ? ਕਹਿੰਦੇ ਅਸੀਂ ਦਿੰਦਾ ਪੈਟਰੋਲ ਭਜਾ ਦੋ। ਹੁਣ ਉਹ ਤਹਿਸੀਲਦਾਰ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਜੀ। ਪਰ ਉਹ ਤੋਂ ਬਾਅਦ ਫਿਰ ਰਾਹ ਖੁੱਲਿਆ। ਕਹਿੰਦੇ ਜੀ ਪਹਿਲੀ ਵਾਰ ਬਾਬੇ ਨੂੰ 24 ਘੰਟਿਆਂ ਲਈ ਪੈਰੋਲ ਮਿਲੀ, ਤੇ ਉਹ ਵੀ ਇਸ ਗੱਲ ਲਈ ਕਿ ਜੀ ਬਾਹਰ ਆ ਕੇ ਮਾਂ ਨੂੰ ਮਿਲਣਾ ਹੈ ਨਾ। ਸੋ 2017 ਚ 25 ਅਗਸਤ 2017 ਨੂੰ ਜੇਲ੍ਹ ਵਿੱਚ ਜਾਣਾ ਪੈਂਦਾ, ਤੇ ਉਹ ਤੋਂ ਬਾਅਦ ਮਤਲਬ 24 ਅਕਤੂਬਰ 2020 ਨੂੰ ਪਹਿਲੀ ਵਾਰ 24 ਘੰਟਿਆਂ ਲਈ ਪੈਰੋਲ ਮਿਲਦੀ ਹੈ। ਫਿਰ ਉਹ ਤੋਂ ਬਾਅਦ 21 ਮਈ 2021 ਨੂੰ ਮਾਂ ਦੇ ਮਿਲਣ ਲਈ ਫਿਰ ਪੈਰੋਲ ਮਿਲਦੀ ਆ। ਫਿਰ 2022 ਦੇ ਵਿੱਚ 7 ਫਰਵਰੀ ਨੂੰ 21 ਦਿਨਾਂ ਦੀ ਪੈਰੋਲ ਮਿਲਦੀ ਆ। ਇੱਥੋਂ ਫਿਰ ਦੌਰ ਸ਼ੁਰੂ ਹੁੰਦਾ ਹੈ ਲੰਬਾ, 21 ਦਿਨਾਂ ਦੀ ਪੈਰੋਲ। ਫਿਰ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਮਿਲਦੀ ਆ। ਫਿਰ 15 ਅਕਤੂਬਰ 2022 ਨੂੰ 40 ਦਿਨਾਂ ਦੀ ਪੈਰੋਲ ਮਿਲਦੀ ਆ। ਪਹਿਲਾਂ 24 ਘੰਟੇ, ਫਿਰ ਮਾਂ ਨੂੰ ਮਿਲਣ ਦੀ ਪੈਰੋਲ, ਫਿਰ 21 ਦਿਨ, ਫਿਰ 30 ਦਿਨ, ਫਿਰ 40 ਦਿਨ, ਤੇ ਫਿਰ ਜੀ 2023 ਦੀ 21 ਜਨਵਰੀ ਨੂੰ ਫਿਰ 40 ਦਿਨ। ਤੁਸੀਂ ਇੱਧਰ ਦੇਖੋ ਕਿ 15 ਅਕਤੂਬਰ ਨੂੰ ਤੇ ਫਿਰ ਜਨਵਰੀ ਚ 21 ਜਨਵਰੀ ਨੂੰ, ਮਤਲਬ ਲਗਾਤਾਰ 2 ਮਹੀਨਿਆਂ ਦੇ ਫਰਕ ਨਾਲ ਵੀ, ਤੇ 40 ਦਿਨਾਂ ਦੀ। ਫਿਰ ਜੁਲਾਈ ਨੂੰ, ਜਨਵਰੀ ਤੋਂ ਬਾਅਦ ਫਿਰ ਜੁਲਾਈ, 3 ਮਹੀਨੇ ਬਾਅਦ ਫਿਰ ਆ ਜਾਂਦੀ ਹੈ ਵਾਰੀ, ਛੇਤੀ ਹੋ ਜਾਂਦੀ। ਚਲੋ ਜੀ 20 ਜੁਲਾਈ ਨੂੰ ਜੀ 30 ਦਿਨਾਂ ਦੀ ਪੈਰੋਲ ਫਿਰ ਮਿਲ ਗਈ, ਤੇ ਫਿਰ ਉਹ ਤੋਂ ਬਾਅਦ ਜੁਲਾਈ ਤੋਂ ਬਾਅਦ ਅਗਸਤ ਚ ਨਾਲ ਜੀ, ਇੱਕ ਪਾਸੇ 20 ਜੁਲਾਈ ਨੂੰ, ਦੂਏ ਪਾਸੇ 15 ਅਗਸਤ ਨੂੰ ਜਨਮ ਦਿਨ ਦੇ ਲਈ ਜੀ ਕਹਿੰਦੇ ਪੈਰੋਲ ਮਿਲੀ ਹੈ, ਜਨਮ ਦਿਨ ਮਨਾਉਣਾ ਬਾਬੇ ਨੇ। ਤੇ ਅਗਸਤ ਤੋਂ ਬਾਅਦ ਜੀ ਆ ਹੁਣ ਨਵੰਬਰ ਚੱਲਦਾ ਹਜੇ, ਸਤੰਬਰ ਅਕਤੂਬਰ ਵਿਚਾਲੇ 2 ਮਹੀਨੇ ਹੀ ਲੰਘੇ ਨੇ, ਤੇ ਫਿਰ 21 ਦਿਨਾਂ ਦੀ ਪੈਰੋਲ ਆ। ਤੇ ਇਹ ਫਰਲੋ, ਇਹ ਪੈਰੋਲ ਕੀ ਸੰਵਿਧਾਨ ਨੇ ਅੰਦਰ ਕੋਈ ਵੱਖਰੀ ਮੱਦ ਦਰਜ ਆ, ਕੋਈ ਵੱਖਰਾ ਕਾਨੂੰਨ ਦਰਜ ਆ, ਕੋਈ ਵੱਖਰਾ ਪੰਨਾ ਦਰਜ ਆ ਕਿ ਜਿਹਦਾ ਨਾਂ ਗੁਰਮੀਤ ਸਿੰਘ ਰਾਮ ਦੀ ਹੋਊਗਾ, ਉਹਦੇ ਲਈ ਵੱਖਰੀਆਂ ਸਹੂਲਤਾਂ ਨੇ? ਸੋ ਇਹ ਕਿਹੜਾ ਪੱਖ ਹੈ ਕਿ ਜਿਹੜਾ ਇੰਨੀ ਛੇਤੀ ਔਰ ਇੰਨੀ ਲੰਮੀ ਪੈਰੋਲ ਲਗਾਤਾਰ ਮਿਲ ਰਹੀ ਆ? ਸੋ ਕਿਹੜਾ ਇਹਨੇ ਮਤਲਬ ਦੇਸ਼ ਸੇਵਾ ਦੇ ਲਈ ਕੁਰਬਾਨੀ ਕੀਤੀ ਹੈ, ਜੇਲ੍ਹਾਂ ਕੱਟਣ ਗਿਆ, ਬਲਾਤਕਾਰ ਦੇ ਮਾਮਲੇ 'ਚ ਸਜ਼ਾ ਜਾਪਤਾ ਹੈ ਜੀ ਜੀ, ਅਦਾਲਤ 'ਚ ਸਾਬਤ ਹੋਈ ਹੈ ਇਹ ਗੱਲ। ਤੁਸੀਂ ਅਸੀਂ ਦੋਸ਼ ਨਹੀਂ ਲਾ ਰਹੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਕਤਲ ਦੇ ਮਾਮਲੇ 'ਚ ਸਜ਼ਾ ਜਾਪਤਾ ਹੈ, ਇਹ ਅਦਾਲਤ 'ਚ ਸਾਬਤ ਹੋਈ ਹੈ ਗੱਲ, ਤੁਸੀਂ ਅਸੀਂ ਨਹੀਂ ਕਹਿ ਰਹੇ। ਤੇ ਕਾਤਲਾਂ ਨੂੰ, ਬਲਾਤਕਾਰੀਆਂ ਨੂੰ ਜੇਕਰ ਇਹੀ ਜੀ ਮਿਹਰਬਾਨੀ ਮਿਲਦੀ ਆ ਤਾਂ ਫਿਰ ਇਹ ਸਜ਼ਾ ਨੂੰ ਕਰਨਾ ਕੀ ਹੈ ਜਨਾਬ ਜੀ? ਸੋ ਇਹ ਵੱਡਾ ਸਵਾਲ, ਪਰ ਇਹਦਾ ਅਸਰ ਰਾਜਨੀਤਿਕ ਆ, ਕਿਉਂਕਿ ਡੇਰਾ ਪ੍ਰੇਮੀ ਵੱਡੀ ਗਿਣਤੀ 'ਚ ਹੈਗੇ ਹੈ, ਡੇਰੇ ਦੇ ਸ਼ਰਧਾਲੂ ਹੈਗੇ ਜਿਹੜੇ ਸਰਸੇ ਵਾਲੇ ਨੂੰ ਮੰਨਦੇ ਨੇ ਕਿ ਹਾਂ ਇਹ ਪਾਰ ਉਤਾਰਾ ਕਰਦਾ ਸਾਡਾ, ਇਹ ਮਤਲਬ ਕਿ ਦੂਜੀ ਦੇਸੀ ਖੇਤੀ ਵੀ ਕਰਦਾ ਜੀ, ਇਹ ਸਸਤੇ ਵਿਆਹ ਵੀ ਕਰਾਉਣ ਦਾ ਜੀ, ਇਹ ਪਰਿਵਾਰਕ ਖਰਚੇ ਵੀ ਘਟਾਉਣ ਦਾ, ਮਕਾਨ ਵੀ ਪਾਉਣ ਦਾ। ਸੋ ਇਸ ਲਈ ਉਹੀ ਜੀ ਮਤਲਬ ਜਿਹਨਾਂ ਨੂੰ ਲੱਗਦਾ, ਜਾਂ ਜਿਹਨਾਂ ਨੂੰ ਲੱਗਦਾ ਕਿ ਬੜੀ ਰੱਬ ਨਾਲ ਸ਼ਕਤੀ ਆ, ਤੇ ਉਹ ਸਾਰੇ ਵਰਤਾਰੇ ਵਾਲੇ ਉਹ ਇਹਦੇ ਸ਼ਰਧਾਲੂ ਨੇ, ਤੇ ਉਹਨਾਂ ਸ਼ਰਧਾਲੂਆਂ ਨੂੰ ਰਾਜਨੀਤਿਕ ਲੀਡਰ ਵੋਟਰ ਵਜੋਂ ਵੀ ਦੇਖਦੇ ਨੇ ਕਿ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਨੇ, ਉਹਨਾਂ ਨੂੰ ਆਪਣੀ ਝੋਲੀ ਪਲਾਉਣ ਲਈ ਫਿਰ ਬਾਬੇ ਨੂੰ ਬਾਹਰ ਲਿਆਂਦਾ ਜਾਂਦਾ। ਸੋ ਬਾਬਾ ਬਾਹਰ ਆ ਜੀ, ਤੇ ਭਾਜਪਾ ਲੱਗਦਾ ਹੁਣ ਵੋਟਰ ਸਾਡੇ ਡੱਬੇ 'ਚ ਆ ਜੀ। ਸੋ ਇਹ ਦੇਖਦੇ ਆ ਇਹ ਕਿੰਨਾ ਕੁ ਸੱਚ ਸਾਬਤ ਹੁੰਦਾ, ਇਹ ਰਾਜਸਥਾਨ ਦੇ ਨਤੀਜੇ ਦੱਸਣਗੇ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਮ ਆਦਮੀ ਪਾਰਟੀ ਬਾਰੇ ਕਿਉਂ ਕਿਹਾ ਜਾ ਰਿਹਾ ਕਿ ਉਹ ਵਿਕਵਾ ਰਹੀ ਹੈ ਨਸ਼ਾ? ਪ੍ਰਵੀਨ ਜੀ ਅਸੀਂ ਨਹੀਂ ਕਹਿ ਰਹੇ, ਇਹ ਵਿਰੋਧੀ ਦਲ ਵਾਲੇ ਕਹਿ ਰਹੇ ਨੇ। ਠੀਕ ਹੈ ਜੀ। ਵੈਸੇ ਵਿਰੋਧੀ ਦਲ ਵਾਲੇ ਸੱਤਾਧਾਰੀ ਧਿਰ ਨੂੰ ਕਹਿੰਦੇ ਹੁੰਦੇ ਨੇ, ਅਕਾਲੀਆਂ ਦੀ ਸਰਕਾਰ ਸੀ, ਕਹਿੰਦੇ ਚਿੱਟੇ ਦੀ ਸਰਕਾਰ ਆ, ਚਿੱਟਾ ਬਕਾਉਂਦੀ ਆ, ਚਿੱਟੋ ਦੇ ਕਾਰੋਬਾਰੀ ਨੇ, ਇਹੀ ਬਕਾਉਂਦੇ ਨੇ। ਕੌਣ ਕਹਿੰਦਾ ਸੀ ਜੀ? ਆਪ ਵਾਲੇ ਕਹਿੰਦੇ ਸੀ, ਭਗਵੰਤ ਮਾਨ ਜੀ ਵੀ ਕਹਿੰਦੇ ਸੀ, ਤੇ ਇਹਨਾਂ ਦੇ ਬਾਕੀ ਲੀਡਰ ਵੀ ਕਹਿੰਦੇ ਸੀ, ਕਾਂਗਰਸ ਵੀ ਕਹਿੰਦੀ ਸੀ। ਅਕਾਲੀ ਕਹਿੰਦੇ ਨਾ, ਅਸੀਂ ਤਾਂ ਦੁੱਧ ਚ ਧੋਤੇ ਆ, ਸਾਡਾ ਤਾਂ ਚਿੱਟੇ ਨਾਲ ਕੋਈ ਸੰਬੰਧ ਹੀ ਨਹੀਂ। ਸਰਕਾਰ ਬਦਲ ਗਈ, ਸਰਕਾਰ ਕਾਂਗਰਸ ਦੀ ਆ ਗਈ, ਕੈਪਟਨ ਚੰਨੀ ਦੀ ਸਰਕਾਰ ਆ ਗਈ, ਤੇ ਕਹਿਣ ਵਾਲੇ ਅਕਾਲੀ ਤੇ ਆਪ ਵਾਲੇ ਹੋ ਗਏ, ਤੇ ਹੁਣ ਸਰਕਾਰ ਆਪ ਦੀ ਆ ਗਈ, ਹੁਣ ਕਹਿਣ ਵਾਲੇ ਕਾਂਗਰਸੀ ਤੇ ਅਕਾਲੀ ਹੋ ਗਏ, ਵਿੱਚ ਬੀਜੇਪੀ ਵੀ ਹੈ ਕਿ ਜੀ ਹੁਣ ਚਿੱਟਾ ਆਪ ਵਾਲੇ ਬਕਾਉਂਦੇ। ਮਤਲਬ ਅਕਾਲੀਆਂ ਦੇ ਸਮੇਂ ਵੀ ਚਿੱਟਾ ਵਿਕਦਾ ਸੀ, ਮਤਲਬ ਕਾਂਗਰਸ ਦੇ ਸਮੇਂ ਵੀ ਚਿੱਟਾ ਵਿਕਦਾ ਸੀ ਜੀ। ਨਸ਼ਾ ਤੇ ਚਿੱਟਾ ਹੁਣ ਆਪ ਦੇ ਸਮੇਂ ਵਿਕਦਾ, ਤੇ ਜੇ ਉਹਨਾਂ ਦੇ ਸਮੇਂ ਉਹ ਸਰਕਾਰਾਂ ਬਕਵਾਉਂਦੀਆਂ ਸੀ, ਫਿਰ ਤੁਹਾਡੇ ਸਮੇਂ ਤੁਹਾਡੀ ਸਰਕਾਰ ਬਕਵਾਉਂਦੀ ਹੈ। ਸੋ ਜੇਕਰ ਸਰਕਾਰ ਜਿਹੜੀ ਹੈ ਉਹਦੇ ਹੁੰਦੇ ਪੰਜਾਬ 'ਚ ਗੈਰ ਕਾਨੂੰਨੀ ਕੰਮ ਹੁੰਦੇ ਨੇ, ਤਾਂ ਸਵਾਲ ਸਰਕਾਰ ਨੂੰ ਹੁੰਦੇ ਨੇ। ਅਕਾਲੀਆਂ ਸਮੇਂ ਅਕਾਲੀਆਂ ਨੂੰ ਸਵਾਲ ਸੀ, ਕਾਂਗਰਸ ਦੇ ਸਮੇਂ ਕਾਂਗਰਸ ਨੂੰ ਸਵਾਲ ਸੀ, ਹੁਣ ਤੁਹਾਡੇ ਸਮੇਂ ਤੁਹਾਨੂੰ ਇਹ ਆਉਣੇ ਆ। ਤੇ ਹੁਣ ਕਹਿੰਦੇ ਜੀ ਇਹਨਾਂ ਦੇ ਤਾਂ ਰਿਸ਼ਤੇਦਾਰ ਬਕਵਾਉਂਦੇ ਨੇ,
ਇਹੋ ਜਿਹੇ ਸਵਾਲ ਆਪ ਨੇ ਵੀ ਖੜੇ ਕੀਤੇ ਸੀ ਅਕਾਲੀਆਂ ਦੇ ਰਿਸ਼ਤੇਦਾਰਾਂ ਤੇ। ਤੇ ਪਰ ਉਹ ਕਹਿੰਦੀ ਅਸੀਂ ਫੜੇ ਥੋੜਾ ਗਏ, ਇਹਨਾਂ ਦੇ ਰਿਸ਼ਤੇਦਾਰ ਤਾਂ ਫੜ ਹੋ ਗਏ। ਆਮ ਆਦਮੀ ਪਾਰਟੀ ਦੇ ਇੱਕ MLA ਦੇ ਭਤੀਜੇ ਕੋਲੋਂ 1 ਕਿਲੋ ਹੈਰੋਇਨ, ਜਿਹਦੀ ਕਹਿੰਦੇ ਜੀ 5 ਕਰੋੜ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਬਣਦੀ ਆ, ਉਹਦੇ ਸਣੇ ਉਹ ਫੜ ਹੋ ਗਿਆ। ਆਮ ਆਦਮੀ ਪਾਰਟੀ ਦੇ MLA ਦਾ ਭਤੀਜਾ। ਠੀਕ ਹੈ। ਤਰਨਤਾਰਨ ਦੀ ਪੁਲਿਸ, ਖਾਲੜਾ ਥਾਣੇ ਦੀ ਪੁਲਿਸ ਕਹਿੰਦੇ ਨਾਕਾ ਲਾ ਕੇ ਖੜੀ ਸੀ। ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ, ਪੁਲਿਸ ਉਹਨਾਂ ਨੂੰ ਰੋਕਦੀ ਆ, ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਰੋਕ ਕੇ ਤਲਾਸ਼ੀ ਹੁੰਦੀ ਹੈ, ਉਹਨਾਂ ਕੋਲ 1 ਕਿਲੋ ਹੈਰੋਇਨ ਮਿਲਦੀ ਹੈ, ਜਿਨ੍ਹਾਂ ਚੋਂ ਇੱਕ ਨੌਜਵਾਨ ਦਾ ਨਾਂ ਜਸ਼ਨਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ, ਤੇ ਕਹਿੰਦੇ ਜੀ ਖੇਮਕਰਨ ਦਾ MLA ਜਿਹੜਾ ਸਰਵਣ ਸਿੰਘ ਧੁੰਨ, ਉਹਦਾ ਜੀ ਕਹਿੰਦੇ ਭਤੀਜਾ ਲੱਗਦਾ। ਭਤੀਜਾ ਕਿਵੇਂ ਲੱਗਦਾ? ਕਹਿੰਦੇ ਜੀ ਤਾਏ ਦਾ ਪੁੱਤ ਹੈ, ਮਤਲਬ ਤਾਏ ਦੇ ਮੁੰਡੇ ਦਾ ਮੁੰਡਾ ਜੀ, ਤੇ ਤਾਏ ਦਾ ਮੁੰਡਾ ਭਰਾ ਹੁੰਦਾ ਤੇ ਭਰਾ ਦਾ ਮੁੰਡਾ ਭਤੀਜਾ ਹੁੰਦਾ। ਇਸ ਲਈ ਕਹਿੰਦੇ ਜੀ MLA ਦੇ ਤਾਏ ਦੇ ਮੁੰਡੇ ਦਾ ਮੁੰਡਾ ਮਤਲਬ ਭਤੀਜਾ ਫੜਿਆ ਗਿਆ ਤੇ ਉਹਦੇ ਕੋਲੋਂ ਹੈਰੋਇਨ ਮਿਲੀ। ਹੁਣ ਸੁਖਬੀਰ ਬਾਦਲ ਕਹਿੰਦਾ ਜੀ ਅਸਤੀਫਾ ਦੇ ਦੇਣ ਮੁੱਖ ਮੰਤਰੀ ਸਾਹਿਬ। ਆ ਲਓ ਜੀ, ਇਹ ਤੋਂ ਵੱਧ ਹੋਰ ਕੀ ਸੀਗਾ ਕਿ ਆਪ ਹੀ ਬਕਾਉਂਦੀ ਜੀ ਨਸ਼ਾ, ਇਹਨਾਂ ਦੇ ਰਿਸ਼ਤੇਦਾਰੀ ਧੰਦਾ ਕਰਦੇ ਨੇ, ਅਸਤੀਫਾ ਦੇਣ ਜੀ ਮੁੱਖ ਮੰਤਰੀ ਸਾਹਿਬ। ਬਾਜਵਾ ਕਹਿੰਦਾ ਲਓ ਜੀ ਸੱਚ ਸਾਹਮਣੇ ਆ ਗਿਆ। ਜਾਖੜ ਕਹਿੰਦਾ ਜੀ ਫੜੇ ਗਏ ਜੀ ਹੁਣ ਤਾਂ। ਤੇ ਉਧਰ MLA ਸਾਹਿਬ ਕਹਿੰਦੇ ਕਿ ਭਾਈ ਮੇਰਾ ਤਾਂ ਕੋਈ ਭਰਾ ਹੀ ਨਹੀਂ, ਤਾਂ ਮੇਰਾ ਭਤੀਜਾ ਕਿੱਥੋਂ? ਅੱਛਾ। MLA ਸਾਹਿਬ ਕਹਿੰਦੇ ਮੈਂ ਇਕੱਲਾ ਹੀ ਇਕੱਲਾ। ਇੱਧਰ ਅਖਬਾਰੀ ਖਬਰਾਂ, ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਭਾਈ ਕਦੋਂ ਕਿਹਾ ਕਿ ਤੁਹਾਡਾ ਸਕਾ ਭਰਾ? ਅਸੀਂ ਤਾਂ ਕਹਿੰਦੇ ਤੁਹਾਡੇ ਤਾਏ ਦਾ ਪੁੱਤ ਹੈ, ਇਹ ਮਤਲਬ ਤਾਏ ਦੇ ਮੁੰਡੇ ਦਾ ਮੁੰਡਾ। ਤੇ ਉਧਰ MLA ਸਾਹਿਬ ਕਹਿੰਦੇ ਬਿਲਕੁਲ ਝੂਠ ਹੈ। ਕਹਿੰਦੇ ਜੇ ਇਹੀ ਗੱਲ ਹੈ ਤਾਂ ਫਿਰ ਕਹਿੰਦੇ MLA ਸਾਹਿਬ ਕਹਿੰਦੇ ਕਿ ਤੁਹਾਨੂੰ ਨਹੀਂ, ਕਹਿੰਦੇ ਮੈਨੂੰ ਐਂ ਦੱਸ ਦਿਓ ਕਿ ਜੇ ਮੇਰਾ ਭਤੀਜਾ ਇਹ ਧੰਦਾ ਕਰਦਾ ਹੁੰਦਾ ਫਿਰ ਫੜ ਹੋ ਜਾਂਦਾ। ਠੀਕ ਹੈ। ਤੇ ਕਹਿੰਦੇ ਜੇ ਮੇਰੇ ਭਤੀਜੇ ਨੂੰ ਪੁਲਿਸ ਫੜ ਲੈਂਦੀ ਫਿਰ ਮੈਂ ਫੜਿਆ ਰਹਿਣ ਦਿੰਦਾ। ਤੇ ਇਸ ਲਈ ਕਹਿੰਦੇ ਫਿਰ ਤਾਂ ਮੈਂ ਛਡਾਉਣ ਦੀ ਕਾਰਵਾਈ ਕਰਦਾ। ਅਸਾਂ ਕਹਿੰਦਾ ਪੁਲਿਸ ਨੂੰ ਸ਼ਾਬਾਸ਼ੀ ਦੇ ਰਹੇ ਹਾਂ। ਠੀਕ ਹੈ ਕਿ ਹਾਂਜੀ ਤੁਸੀਂ ਵਧੀਆ ਕੰਮ ਕੀਤਾ, ਪਰ ਕਹਿੰਦੇ ਜੀ ਸਾਡੇ ਤੇ ਝੂਠਾ ਦੋਸ਼ ਮੜ ਰਹੇ ਨੇ। ਸੋ ਸਵਾਲ ਇਹ ਬਣ ਕੇ ਰਹਿ ਗਿਆ ਕਿ ਭਤੀਜਾ ਫੜਿਆ ਗਿਆ ਤੇ ਸਰਕਾਰ ਕਹਿੰਦੀ ਆ ਭਤੀਜਾ ਹੈ ਹੀ ਨਹੀਂ ਸਾਡਾ। ਪਰ ਮੈਂ ਪੁੱਛਣਾ ਚਾਹੁੰਦਾ ਕਿ ਜਨਾਬ ਸਵਾਲ ਭਤੀਜੇ ਦਾ ਹੈ ਕਿ ਸਵਾਲ ਹੈਰੋਇਨ ਦਾ ਹੈ? ਸਵਾਲ ਭਤੀਜੇ ਹੋਣ ਦੇ ਨਾਤੇ ਦਾ ਹੈ ਕਿ ਜਸ਼ਨਪ੍ਰੀਤ ਦਾ ਹੈ? ਨੌਜਵਾਨ ਤਾਂ ਪੰਜਾਬ ਦਾ ਹੈ ਜੀ। ਬਿਲਕੁਲ। ਤੇ ਜੇ ਪੰਜਾਬ ਦੇ ਦੋ ਨੌਜਵਾਨਾਂ ਕੋਲ 1 ਕਿਲੋ ਹੈਰੋਇਨ ਮਿਲੀ ਆ ਤਾਂ 1 ਕਿਲੋ ਹੈਰੋਇਨ ਉਹਨੇ ਖਾ ਤਾਂ ਲੈਣੀ ਕਿ 2 ਪੈਕਟ ਮੈਗੀ ਦੇ ਨੇ ਜਾ ਕੇ ਬਣਾ ਕੇ ਪਾਣੀ ਚ ਉਬਾਲ ਕੇ ਖਾ ਲਏ ਦੋਆਂ ਜਣਿਆਂ ਨੇ। 1 ਕਿਲੋ ਹੈਰੋਇਨ ਨਾ ਕਿਤੇ ਖਪਾਉਣੀ ਹੈ, ਕਿਤੇ ਵੇਚਣੀ ਹੈ ਜੀ। ਬਿਲਕੁਲ। ਤੇ ਪੰਜਾਬ ਦੇ ਨੌਜਵਾਨਾਂ ਦੀ ਨਸਾਂ ਚ ਉਤਰਨੀਆਂ। ਸਵਾਲ ਇਹ ਨਹੀਂਗਾ ਕਿ ਭਤੀਜਾ ਇਹ ਕਿ ਹੈ ਜਾਂ ਨਹੀਂ, ਸਵਾਲ ਇਹ ਕਿ ਪੰਜਾਬ ਚ ਨਸ਼ਾ ਹੈ ਔਰ ਸਰਕਾਰ ਰੋਕਣ ਚ ਨਾਕਾਮ ਹੈ। ਤੇ ਜੇ ਸਰਕਾਰ ਨਾਕਾਮ ਰਹਿੰਦੀ ਆ ਤਾਂ ਸਰਕਾਰ ਤੇ ਉਂਗਲੀ ਆਉਂਦੀ ਹੈ ਕਿ ਫਿਰ ਬਕਵਾਸ ਤੁਸੀਂ ਹੋ ਰਹੇ ਹੋ, ਕਿਉਂਕਿ ਸਿਆਸਤ ਦੀ ਸ਼ਹਿ ਤੋਂ ਬਿਨਾਂ, ਸੱਤਾ ਦੀ ਸ਼ਹਿ ਤੋਂ ਬਿਨਾਂ, ਸਿਸਟਮ ਦੀ ਸ਼ਹਿ ਤੋਂ ਬਿਨਾਂ, ਪੁਲਿਸ ਦੀ ਸ਼ਹਿ ਤੋਂ ਬਿਨਾਂ ਪੰਜਾਬ 'ਚ ਨਸ਼ਾ ਵਿਕੇ ਨਹੀਂ ਸਕਦਾ। ਕਿਤੇ ਵੀ ਨਸ਼ਾ ਦੁਨੀਆ 'ਚ ਵਿਕ ਨਹੀਂ ਸਕਦਾ ਜੇਕਰ ਸਿਸਟਮ ਤੇ ਸਰਕਾਰਾਂ ਨਾਲ ਨਾ ਹੋਣ। ਸੋ ਇਸ ਲਈ ਇਹ ਜਵਾਬਦੇਹੀ ਬਣਦੀ ਹੈ। ਸਵਾਲ ਭਤੀਜੇ ਦਾ ਨਹੀਂ, ਸਵਾਲ ਨਸ਼ੇ ਦਾ ਹੈ ਜਨਾਬ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਕਰੀਏ ਗੱਲ ਮੁੱਖ ਮੰਤਰੀ ਸਾਹਿਬ ਦੇ OSD ਦੀ। OSD ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਬੜਾ ਕੂੜਾ ਯਾਰਾਨਾ ਸੀਗਾ ਪਰ ਫਿਰ ਵੀ ਹਟਾਤਾ, ਤੇ ਹੁਣ ਰਾਜ਼ ਕੀ ਹੈ ਇਹਨੂੰ ਹਟਾਉਣ ਦੇ ਪਿੱਛੇ? ਪ੍ਰਵੀਨ ਜੀ ਕਹਿੰਦੇ ਜੀ ਇੱਕ ਆਡੀਓ ਆ ਗਈ ਸਾਹਮਣੇ। ਇੱਕ ਜੀ ਕਹਿੰਦੇ ਜੀ ਅਫਸਰ ਨੂੰ ਦਬਕਾ ਮਾਰਤਾ। ਵੈਸੇ ਅੱਜ ਨਾ ਮਤਲਬ ਪਿਛਲੇ 3 ਦਿਨਾਂ ਤੋਂ ਪੰਜਾਬ 'ਚ ਆਡੀਓ ਵੀਡੀਓ ਦੀਆਂ ਖਾਸੀਆਂ ਚਰਚਾਵਾਂ ਨੇ ਜੀ। ਅੱਛਾ। ਮਤਲਬ ਇੱਕ ਨਹੀਂ 4-5 ਮਾਮਲੇ ਇਹੋ ਜਿਹੇ ਚੱਲਦੇ ਨੇ। ਇੱਕ ਆਡੀਓ ਇੱਥੇ ਚੱਲੀ ਗਈ ਜੀ ਕਿ ਚੇਅਰਮੈਨ ਸਲੂਟ ਚਾਹੁੰਦੇ ਨੇ। ਸਾਡੇ 5 ਚੇਅਰਮੈਨ ਜੀ ਬਠਿੰਡੇ ਨਾਲ ਸੰਬੰਧਿਤ, ਉਹ ਕਹਿੰਦੇ ਜੀ ਸਾਨੂੰ ਟ੍ਰੈਫਿਕ ਵਾਲੇ ਸਲੂਟ ਨਹੀਂ ਮਾਰਦੇ, ਹਾਂਜੀ ਅਸੀਂ ਹੂਟਰ ਵੀ ਮਾਰਦੇ ਆ ਤਾਂ ਵੀ ਸਾਡੀ ਗੱਡੀ। ਵੈਸੇ ਹੀ ਕਹਿੰਦੇ ਸੀ ਸਾਡੀ ਗੱਡੀਆਂ ਤੇ ਹੂਟਰੇ ਨਹੀਂ ਹੋਣਗੇ, ਹਾਂਜੀ ਹਾਂਜੀ ਅਸੀਂ ਤਾਂ ਇੰਨੇ ਆਮ ਹੋਵਾਂਗੇ ਕਿ ਅਸੀਂ ਤਾਂ ਸਿਲੰਡਰ ਵਾਲੀ ਲਾਈਨ 'ਚ ਆਪ ਲੱਗਿਆ ਕਰਾਂਗੇ। ਇਹ ਉਹ ਨੇ। ਤੇ ਹੁਣ ਇਹਨਾਂ ਬਾਰੇ ਇੱਕ ਆਡੀਓ ਚੱਲੀ ਜਾਂਦੀ ਹੈ ਜੀ ਕਿ ਉਹ ਅੱਛਾ ਫਿਰ ਉਹ ਟ੍ਰੈਫਿਕ ਵਾਲੇ ਨੂੰ ਲਾਈਨ ਹਾਜ਼ਰ ਕਰਤਾ। ਠੀਕ ਹੈ ਜੀ। ਮਤਲਬ ਇਹ ਏਦਾਂ ਹੀ ਆ। ਇੱਕ ਵਾਰ ਪਹਿਲਾਂ ਇੱਕ ਕਹਿੰਦੇ ਜੀ ਉਹ ਫੜ ਲਿਆ ਸੀ ਮਾਈਨਿੰਗ ਵਾਲਾ, ਜੋ ਟੀਮ ਫੜ ਲਈ ਜੀ ਮਾਈਨਿੰਗ ਵਾਲੀ ਪੂਰੀ, ਉਹਦੇ ਵਿੱਚ ਪੁਲਿਸ ਵਾਲੇ ਤਬਾਦਲੇ ਕਰਤੇ, ਲਾਈਨ ਹਾਜ਼ਰ ਕਰਤੇ, ਕਿਉਂਕਿ ਇੱਕ MLA ਦਾ ਜਵਾਈ ਭਾਈ ਫੜ ਲਿਆ ਸੀ ਕਹਿੰਦੇ ਵਿੱਚ। ਸੋ ਇੱਧਰ ਵੀ ਪੁਲਿਸ ਵਾਲਾ ਲਾਈਨ ਹਾਜ਼ਰ। ਇੱਕ ਆਡੀਓ ਚੱਲੀ ਜਾਂਦੀ ਆ ਕਿ ਕਿਸੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋ ਗਈ ਕਿ SDM ਸਾਹਿਬ ਨੇ ਕਿਹਾ 3:30 ਵਜੇ ਤੋਂ ਬਾਅਦ ਫੂਕਿਓ ਪਰਾਲੀ, ਪਹਿਲਾਂ ਨਹੀਂ ਫੂਕਣੀ। ਉਹਦਾ ਖਾਸਾ ਰੌਲਾ ਪਈ ਜਾਂਦਾ। ਇੱਕ ਆਡੀਓ ਹੋਰ ਜਾਰੀ ਹੋ ਗਈ ਪ੍ਰਵੀਨ ਜੀ। ਇੱਕ ਪਨਸਪ ਦਾ ਜ਼ਿਲ੍ਹਾ ਮੈਨੇਜਰ ਹੈ ਜੀ, ਕਹਿੰਦੇ
ਅੱਛਾ ਉਹ ਕਿਸੇ ਨੂੰ ਫੋਨ ਤੇ ਕਹਿ ਰਿਹਾ ਕਿ ਬਾਈ ਫਲਾਣੇ ਦੀ ਤਰੱਕੀ ਹੋ ਗਈ, ਮੇਰੀ ਕਿਉਂ ਨਹੀਂ ਹੋਈ, ਤੂੰ ਮੰਤਰੀ ਨਾਲ ਗੱਲ ਕਰ, ਤੇਰੀ ਲੋੜ ਪੈਣੀ ਆ, ਮੰਤਰੀ ਨੂੰ ਪੁੱਛ ਕਿੰਨੇ ਪੈਸੇ, ਆਪਾਂ ਪੈਸੇ ਸਿੱਟਾਂਗੇ ਕਿ ਚੱਕ ਮੰਤਰੀ ਪੈਸੇ ਤੇ ਕਰ ਮੇਰੀ ਵੀ ਤਰੱਕੀ। ਜੀ ਸੋ ਇੱਧਰ ਉਹਦੀ ਆਡੀਓ ਚੱਲੀ ਜਾਂਦੀ, ਕਹਿੰਦੇ ਉਹਨੂੰ ਸਸਪੈਂਡ ਕਰਤਾ ਜੀ ਸੈਕਟਰੀ ਨੇ। ਸੋ ਇਹ ਅੱਜ ਕਈ ਤਰ੍ਹਾਂ ਦੀਆਂ ਆਡੀਓ ਚਰਚਾਵਾਂ ਨੇ, ਉਹਨਾਂ 'ਚ ਹੀ ਇੱਕ ਆਡੀਓ ਆ ਵੀ ਆ ਜੀ। ਵੈਸੇ ਤਾਂ ਵੀਡੀਓ ਵਾਲੀਆਂ ਪੈਨ ਡਰਾਈਵਾਂ ਦੀ ਵੀ ਚਰਚਾ ਖਾਸੀ ਆ। ਅੱਛਾ ਕੋਈ ਕੈਨੇਡਾ ਤੋਂ ਖਬਰਾਂ ਆਈ ਜਾਂਦੀਆਂ ਕਿ 3 ਵੀਡੀਓ ਹੈਗੀਆਂ ਜੀ ਸਾਡੇ ਕੋਲ, ਕੋਈ ਕਹਿੰਦਾ ਹਾਲੇ ਮਜੀਠੀ ਵਾਲੀ ਵੀਡੀਓ ਆਉਣੀ ਆ। ਸੋ ਪਰ ਉਹਦੇ ਵਿਚਾਲੇ ਮਨਜੀਤ ਸਿੱਧੂ ਦੀ ਕਾਫੀ ਚਰਚਾ, ਜਿਹੜੇ ਮੁੱਖ ਮੰਤਰੀ ਦੇ OSD ਲੋਕ ਸੰਪਰਕ ਸੀ, ਠੀਕ ਹੈ, ਮਨਜੀਤ ਸਿੱਧੂ ਤੇ ਭਗਵੰਤ ਮਾਨ ਇੱਕੋ ਸਿੱਕੇ ਦੇ ਦੋ ਪਹਿਲੂ ਮੰਨੇ ਜਾਂਦੇ ਆ ਪੰਜਾਬ ਦੀ ਸਿਆਸਤ 'ਚ ਤੇ ਪੰਜਾਬ ਦੇ ਮੀਡੀਆ ਖੇਮੇ 'ਚ। ਮਨਜੀਤ ਸਿੱਧੂ ਤੇ ਭਗਵੰਤ ਮਾਨ ਇੱਕ ਦੂਜੇ ਦੇ ਰਾਜਦਾਰ ਵੀ ਨੇ ਜੀ, ਇੱਕ ਦੂਜੇ ਦੇ ਔਖੇ ਦਿਨਾਂ ਦੇ ਸਾਥੀ ਵੀ ਨੇ, ਸਕੂਲ ਤੋਂ ਲੈ ਕੇ ਕਾਲਜ ਤੱਕ, ਕਾਲਜ ਤੋਂ ਲੈ ਕੇ ਆਪੋ ਆਪਣੇ ਕਿੱਤਿਆਂ ਤੱਕ ਇੱਕ ਦੂਜੇ ਨਾਲ ਪੈਰਲਰ ਤੁਰੇ। ਖਾਸ ਕਰ ਜਦੋਂ ਭਗਵੰਤ ਮਾਨ ਹੋਰੀ ਸਿਆਸੀ ਦਰ ਤੋਂ ਪਹਿਲਾਂ ਸਟੇਜ ਵੱਲ ਸੀਗੇ, ਕਲਾਕਾਰੀ ਵੱਲ ਸੀਗੇ, ਤਦ ਮਨਜੀਤ ਸਿੰਘ ਸਿੱਧੂ ਕਿਤਾਬਾਂ ਵਾਲੇ ਪਾਸੇ ਸੀਗਾ, ਲਿਖਣ ਪੜ੍ਹਨ ਵਾਲੇ ਪਾਸੇ ਸੀ, ਤੇ ਉਹਨੇ ਪੱਤਰਕਾਰੀ ਚੁਣ ਲਈ ਤੇ ਇਹਨਾਂ ਨੇ ਕਲਾਕਾਰੀ ਚੁਣ ਲਈ। ਪਰ ਦੋਸਤਾਨਾ ਬਣਿਆ ਰਿਹਾ, ਮਿਲਣਾ ਗਿਲਣਾ ਬਣਿਆ ਰਿਹਾ, ਖਾਣਾ ਪੀਣਾ ਇਕੱਠਿਆਂ ਬਣਿਆ ਰਿਹਾ, ਜਾਣਾ ਆਉਣਾ ਇਕੱਠਿਆਂ ਬਣਿਆ ਰਿਹਾ। ਤੇ ਜਦੋਂ ਭਗਵੰਤ ਮਾਨ ਨੇ ਸਿਆਸੀ ਮੋੜਾ ਕੱਟਿਆ ਤਦ ਮਨਜੀਤ ਸਿੰਘ ਸਿੱਧੂ ਨੇ ਆਪਣਾ ਪੱਤਰਕਾਰੀ ਦਾ ਕੈਰੀਅਰ ਛੱਡ ਕੇ ਭਗਵੰਤ ਮਾਨ ਦੇ ਨਾਲ ਜਾਣਾ ਤੈਅ ਕੀਤਾ। ਉਸ ਸਮੇਂ ਸਿਖਰ ਤੇ ਸੀ ਮਨਜੀਤ ਸਿੱਧੂ ਦਾ ਕੈਰੀਅਰ, ਤੇ ਉਸ ਨੂੰ ਦਾਅ ਤੇ ਲਾ ਕੇ ਉਹਨਾਂ ਨੇ ਭਗਵੰਤ ਮਾਨ ਦੀ ਰਾਜਨੀਤੀ ਨੂੰ ਚਮਕਾਉਣਾ ਚੁਣਿਆ ਤੇ ਆਮ ਆਦਮੀ ਪਾਰਟੀ ਸ਼ਾਮਲ ਹੋਣਾ ਚੁਣਿਆ। ਤੇ ਜਦੋਂ ਸਰਕਾਰ ਆਈ ਤਦ ਸਿਆਸਤ ਦੇ ਵਿੱਚ ਵੀ, MLA 'ਚ ਵੀ, ਵਿਰੋਧੀ ਦਲਾਂ 'ਚ ਵੀ ਤੇ ਮੀਡੀਆ 'ਚ ਵੀ ਇੱਕੋ ਇੱਕ ਨਾਮ ਸੀ ਕਿ ਭਾਈ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਜੇਕਰ ਪਹਿਲੀ ਨਿਯੁਕਤੀ ਕੋਈ ਹੋਊਗੀ ਤਾਂ ਉਹ ਮਨਜੀਤ ਸਿੱਧੂ ਦੀ ਹੋਊਗੀ। ਜੀ ਜੀ। ਤੇ ਪਰ ਹੋਈ ਕਿੰਨੇ ਮਹੀਨਿਆਂ ਬਾਅਦ ਜੀ? 6-7 ਮਹੀਨਿਆਂ ਬਾਅਦ 2 ਜਨਵਰੀ ਨੂੰ ਜਾ ਕੇ, ਮਾਰਚ 'ਚ ਸਰਕਾਰ ਹੋਂਦ 'ਚ ਆਵੇ ਤੇ 2 ਜਨਵਰੀ ਨੂੰ ਜਾ ਕੇ ਮਨਜੀਤ ਸਿੱਧੂ ਨੂੰ ਉਹ ਵੀ OSD ਲਾਇਆ ਜਾਵੇ। ਕਹਿੰਦੇ ਜੀ ਮੀਡੀਆ ਵਾਲੀ ਤਾਂ ਕੋਈ ਪੋਸਟ ਹੀ ਨਹੀਂ ਹੈਗੀ। ਤੇ ਜੀ 2 ਜਨਵਰੀ ਨੂੰ ਲਾਇਆ ਮਨਜੀਤ ਸਿੱਧੂ ਨੂੰ OSD, ਤੇ ਜੀ ਆ ਨਵੰਬਰ ਦੇ ਵਿੱਚ ਛੁੱਟੀ ਹੋ ਗਈ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਮਾਤਰ 10 ਕੁ ਮਹੀਨੇ 11 ਮਹੀਨਿਆਂ 'ਚ। ਤੇ ਕਹਿੰਦੇ ਜੀ ਹੁਣ ਮਾਮਲਾ ਕੀ ਬਣਾਇਆ ਕਿ ਇੱਕ ਅਫਸਰ ਨੂੰ ਫੋਨ ਤੇ ਕਿਹਾ ਕਿ ਤੂੰ ਕੰਮ ਨਹੀਂ ਕਰਦਾ ਵੀ ਬੰਦਿਆਂ ਦਾ, ਤੇਰਾ ਅੱਗੇ ਉਹਦਾ ਅਧਿਕਾਰੀ ਨੂੰ ਕਿਹਾ ਕਿ ਤੇਰਾ ਅਧਿਕਾਰੀ ਕੰਮ ਨਹੀਂ ਕਰਦਾ, ਜਦੋਂ ਕਿ ਤੁਸੀਂ ਤਾਂ ਸਹੀ ਕੰਮ ਕਰ ਰਹੇ ਹੋ, ਤੁਹਾਡਾ ਕੰਮ ਤਾਂ ਸਹੀ ਸੀ, ਪਰ ਜੇਕਰ ਲੋਕਾਂ ਦੇ ਕੰਮੇ ਨਹੀਂ ਕਰਨੇ ਫਿਰ ਇਹੋ ਜਿਹੇ ਅਧਿਕਾਰੀ ਨੂੰ ਕਰਨਾ ਕੀ ਆ, ਇਹਨੂੰ ਫਿਰ ਬਦਲ ਦਿਓ। ਕਹਿੰਦੇ ਇਹੋ ਜਿਹੀਆਂ ਗੱਲਾਂ ਕੀਤੀਆਂ, ਠੀਕ ਹੈ, ਕਿ ਭਾਲਦਾ ਕੁਛ ਲੋਕਾਂ ਤੋਂ ਕੰਮ ਕਰਾਉਣ ਦੇ ਬਦਲੇ। ਜੇ ਇਹ ਗੱਲਾਂ ਕਹਿਣੀਆਂ ਗੁਨਾਹ ਨੇ ਫਿਰ ਤਾਂ ਬਹੁਤ ਵੱਡਾ ਗੁਨਾਹ ਕਰਤਾ। ਤੇ ਜੇ ਕੁਝ ਹੋਰ ਹੈ ਫਿਰ ਸਰਕਾਰ ਜਨਤਕ ਕਰੇ ਕਿ ਜੇ ਕੋਈ ਹੋਰ ਮਾਮਲਾ। ਇਹ ਤਾਂ ਅਜੇ ਤੱਕ ਛੋਟੇਪੁਰ ਦਾ ਮਾਮਲਾ ਨਹੀਂ ਦੱਸ ਸਕੇ, ਮਨਜੀਤ ਸਿੱਧੂ ਦਾ ਕੀ ਦੱਸਣਗੇ। ਤੇ ਜੀ ਕਹਿੰਦੇ ਜਦੋਂ ਇਹ ਗੱਲ ਦਾ ਮਤਲਬ ਰਿਕਾਰਡਿੰਗ ਵਾਲੀ ਜੀ ਕਹਿੰਦੇ ਜੀ ਅਫਸਰ ਲੈ ਕੇ ਚਲਾ ਗਿਆ ਜੀ, ਦੇਖੋ ਜੀ ਕਿ ਐਂ ਦਬਕੇ ਮਾਰਦੇ ਆ ਜੀ। ਤੇ ਕਹਿੰਦੇ ਮਨਜੀਤ ਸਿੱਧੂ ਨੂੰ ਮੁੱਖ ਮੰਤਰੀ ਦਾ ਫੋਨ ਆ ਗਿਆ ਜੀ, ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਏਦਾਂ ਠੀਕ ਨਹੀਂ ਹੁੰਦਾ। ਮਨਜੀਤ ਸਿੱਧੂ ਕਹਿੰਦਾ ਫਿਰ ਅਸਤੀਫਾ ਲੈ ਲਓ ਭਾਈ, ਜੇ ਏਦਾਂ ਨਹੀਂ ਕਰਨਾ, ਕਿ ਜੇ ਲੋਕਾਂ ਦੇ ਕੰਮ ਵੀ ਨਹੀਂ ਕਰਾਉਣੇ ਸਰਕਾਰ ਚੋਂ, ਕੇ ਫਿਰ ਕੀ ਕਰਨਾ। ਤੇ ਕਹਿੰਦੇ ਅਸਤੀਫਾ ਲੈ ਲਓ। ਜਦੋਂ ਅਸਤੀਫੇ ਦੀ ਗੱਲ ਆਈ ਤੇ ਉਹ ਕਹਿੰਦੇ ਅੱਗੇ ਆਵਾਜ਼ ਆਈ ਕਿ ਦੇ ਦੇ ਫਿਰ। ਅੱਛਾ, ਕਹਿੰਦੇ ਨੇ ਅਸਤੀਫਾ, ਤੇ ਅਸਤੀਫਾ ਦੇਣ ਤੋਂ ਬਾਅਦ ਕਹਿੰਦੇ ਫਿਰ ਸ਼ਾਮ ਨੂੰ CM ਹਾਊਸ ਬੁਲਾਇਆ ਗਿਆ, ਤੇ ਉੱਥੇ ਕਹਿੰਦੇ ਦੋਵਾਂ 'ਚ ਤਕਰਾਰ ਦੀ ਚਰਚਾ ਵੀ ਹੈ, ਬਹਿਸ ਦੀ ਚਰਚਾ ਵੀ ਹੈ। ਤੇ ਕੁਝ ਨੂੰ ਤਾਂ ਲੱਗਦਾ ਸੀ ਕਿ ਮਾਮਲਾ ਸੁਲਝ ਜੂਗਾ ਜੇ ਬੁਲਾ ਲਿਆ, ਪਰ ਉੱਥੇ ਮਾਮਲਾ ਸੁਲਝਣ ਦੀ ਬਜਾਏ ਉਲਝਿਆ ਤੇ ਤੁਰੰਤ ਅਸਤੀਫਾ ਮਨਜ਼ੂਰ, ਤੁਰੰਤ ਉੱਥੇ ਆਰਡਰ ਦੀਆਂ ਕਾਪੀਆਂ ਜਾਰੀ, ਤੇ ਮਨਜੀਤ ਸਿੱਧੂ ਉੱਥੇ ਹੀ ਗੱਡੀ ਦੀਆਂ ਚਾਬੀਆਂ ਛੱਡ ਕੇ ਕਹਿੰਦੇ ਬਾਹਰ ਆ ਗਿਆ ਕਿ ਆਪਣੀਆਂ ਗੱਡੀਆਂ ਕਾਪਲੇ ਰੱਖੋ, ਮੈਨੂੰ ਨਹੀਂ ਲੋੜ। ਤੇ ਕਹਿੰਦੇ ਜੀ ਉਸ ਤੋਂ ਬਾਅਦ ਅੱਜ ਪੰਜਾਬ 'ਚ ਚਰਚਾ ਇਹ ਆ ਕਿ ਮਨਜੀਤ ਸਿੱਧੂ ਦੀ ਨੌਕਰੀ ਗਈ ਆ, ਪਰ ਕਹਿੰਦੇ ਕਮਜ਼ੋਰ ਭਗਵੰਤ ਮਾਨ ਪਿਆ, ਕਿ ਇੱਕੋ ਇੱਕ ਬੰਦਾ ਸੀ ਉਹਦੇ ਕੋਲ ਜਿਹੜਾ ਉਸਨੂੰ ਸਹੀ ਗੱਲ ਤੇ ਸ਼ਾਬਾਸ਼ੀ ਤੇ ਗਲਤ ਗੱਲ ਤੇ ਟੋਕ ਸਕਦਾ ਸੀ, ਨਹੀਂ ਤਾਂ ਜੈਸਮੈਨ ਜਾਂ ਪੰਪ ਭਰਨ ਵਾਲੀਆਂ ਟੀਮਾਂ ਨੇ ਤੇ ਦਿੱਲੀ ਨੂੰ ਆਪਣਾ ਕੰਟਰੋਲ ਕਰਨ ਦਾ ਹੋਰ ਮੌਕਾ ਮਿਲ ਜਾਣਾ, ਕਿਉਂਕਿ ਉਹਦੇ ਵਿਚਾਲੇ ਇੱਕ ਕੜੀ ਸੀ ਜਿਹੜੀ ਕੜੀ ਚੁਭਦੀ ਸੀ ਕਈਆਂ ਨੂੰ। ਕਹਿੰਦੇ ਉਸ ਕੜੀ ਨੂੰ ਪਰੇ ਕੀਤਾ, ਉਹ ਕੜੀ ਤੋੜੀ ਆ। ਸੋ ਇਸ ਦੇ ਨਾਲ ਕਹਿੰਦੇ ਭਗਵੰਤ ਮਾਨ ਕਮਜ਼ੋਰ ਹੋਣਗੇ। ਮਨਜੀਤ ਸਿੱਧੂ ਦੇ ਹਵਾਲੇ ਨਾਲ ਕਾਫੀ ਚਰਚਾ, ਪਰ ਸਰਕਾਰ ਕਈ ਤਰ੍ਹਾਂ ਦੇ ਹਵਾਲੇ ਦੇ ਕੇ ਰੌਲਾ ਵੀ ਪਵਾ ਰਹੀ ਹੈ ਕਿ ਨਹੀਂ ਜੀ ਮਾਮਲਾ ਤਾਂ ਹੋਰ ਕੁਛ ਸੀ ਜੀ, ਇਧਰੋਂ ਉਧਰ ਦਾ ਕੋਈ ਮਾਮਲਾ ਸੀ ਜੀ, ਆਹ ਚੱਕਰ ਸੀ, ਉਹ ਚੱਕਰ ਸੀ। ਸੋ ਇਹ ਹੁਣ ਜੋ ਮਰਜ਼ੀ ਕਹਿਣ, ਪਰ ਕੱਲ ਦੀ ਮੀਡੀਆ ਗਲਿਆਰਿਆਂ 'ਚ, ਸਿਆਸੀ ਗਲਿਆਰਿਆਂ 'ਚ ਇਸ ਗੱਲ ਦੀ ਫਿਕਰਮੰਦੀ ਆ ਕਿ ਭਾਈ ਦਿੱਲੀ ਦੇ ਜਿਹੜੀ ਮਾੜਾ ਮੋਟਾ ਲੱਗਦਾ ਸੀ ਕਿ ਇੱਧਰ ਉੱਧਰ ਹੋ ਜਾਣਗੇ, ਹੁਣ ਪੂਰਾ ਪੈਰ ਧਰਾ ਹੋ ਗਿਆ।
ਹੁਣ ਸਾਰੇ ਚਮਚਾਗਿਰੀ ਦੀ ਟੀਮ 'ਚ ਘਿਰ ਗਏ ਮੁੱਖ ਮੰਤਰੀ ਸਾਹਿਬ, ਤੇ ਇੱਕ ਬੰਦਾ ਜਿਹੜਾ ਉਹਨਾਂ ਨੂੰ ਸਹੀ ਕਹਿ ਸਕਦਾ ਸੀ ਉਹ ਵੀ ਲਾਂਭੇ ਕਰਨ 'ਚ ਦਿੱਲੀ ਵਾਲੇ ਕਾਮਯਾਬ ਹੋ ਗਏ। ਸੋ ਇਹ ਚਰਚਾ ਖੂਬ ਹੈ ਜੀ। ਸੱਤਾ ਨੂੰ ਸ਼ਰਮਾ ਜੀ ਹਜ਼ੂਰੀਏ ਬਹੁਤ ਪਸੰਦ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੇ ਬੰਦੇ ਇਨਕੰਪੀਟੈਂਟ ਹੁੰਦੇ ਆ, ਮਤਲਬ ਕਿ ਉਹਨਾਂ 'ਚ ਉਹ ਸਾਹਮਣੇ ਵਾਲੇ ਬੰਦੇ ਜਿੰਨਾ ਦਮ ਨਹੀਂ ਹੁੰਦਾ, ਉਨੀ ਸਮਰੱਥਾ ਨਹੀਂ ਹੁੰਦੀ, ਪਰ ਕਿਉਂਕਿ ਉਹ ਸੱਤਾ ਦੇ ਬੜਾ ਨੇੜੇ ਹੁੰਦੇ ਆ, ਉਹ ਸਿਸਟਮ ਦੇ ਬੜਾ ਨੇੜੇ ਹੁੰਦੇ ਆ, ਇਸ ਕਰਕੇ ਉਹ ਆਪਣੀ ਜਿਹੜੀ ਉਹ ਇੱਕ ਨਾਕਾਬਲੀਅਤ ਵਾਲੀ ਗੱਲ ਆ ਉਹਨੂੰ ਛੁਪਾਉਂਦੇ ਤਾਂ ਹੈਗੀ ਹੈ, ਬਲਕਿ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰਦੇ ਕਿ ਅਸੀਂ ਬਹੁਤ ਸਮਰੱਥਾਵਾਨ ਆ, ਜਾਂ ਅਸੀਂ ਬਹੁਤ ਇਸ ਪੋਸਟ ਦੇ, ਇਸ ਅਹੁਦੇ ਦੇ ਬਹੁਤ ਲਾਇਕ ਹੈ, ਜਾਂ ਅਸੀਂ ਡਿਜ਼ਰਵ ਕਰਦੇ ਹਾਂ। ਪਰ ਅਸਲ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਇਨਫੀਰੀਅਰ ਕੰਪਲੈਕਸ, ਇੱਕ ਹੀਨ ਭਾਵਨਾ ਕਹਿ ਲਓ, ਇੱਕ ਇਨਸਿਕਿਉਰਿਟੀ ਕਹਿ ਲਓ, ਉਹ ਹੁੰਦੀ ਹੈ। ਪਰ ਜਨਤਾ ਜਨਾਰਦਨ, ਜਨਤਾ ਸਾਰਾ ਕੁਝ ਜਾਣਦੀ ਹੈ। ਪਰ ਫਿਰ ਵੀ ਦੋ ਦੋਸਤਾਂ ਦੀ ਬੜੀ ਕਹਾਣੀ ਰੌਚਕ। ਮੈਨੂੰ ਇਸ ਪੱਖ ਬਾਰੇ ਨਹੀਂ ਸੀ ਪਤਾ, ਮੈਨੂੰ ਇੰਨਾ ਕੁ ਜ਼ਰੂਰ ਪਤਾ ਸੀਗਾ ਕਿ ਇਕੱਠੇ ਰਹੇ ਨੇ ਪੱਤਰਕਾਰੀ ਦੇ ਵਿੱਚੋਂ। ਪ੍ਰਵੀਨ ਜੀ, ਇਹ ਤਿੰਨ ਦੋਸਤ ਮਤਲਬ ਮਨਜੀਤ ਸਿੱਧੂ, ਕਰਮਜੀਤ ਅਨਮੋਲ ਤੇ ਭਗਵੰਤ ਮਾਨ, ਠੀਕ ਹੈ, ਇਹ ਤਿੰਨੇ ਕਲਾਸਮੇਟ, ਰੂਮਮੇਟ, ਇੱਕ ਡੱਬੇ 'ਚ ਰੋਟੀ ਖਾਣ ਵਾਲੇ, ਠੀਕ ਹੈ, ਤੇ ਚਲੋ ਗਲਾਸ ਜੱਗਾਂ ਵੀ ਸਾਂਝੇ ਰਹੇ ਹੋਣਗੇ। ਸੋ ਇਸ ਲਈ ਉਹ ਪੂਰੀ ਜਰਾਨਾ ਰਿਹਾ। ਤੇ ਪੱਤਰਕਾਰੀ ਦੇ ਵਿੱਚ ਮਨਜੀਤ ਸਿੱਧੂ ਦੇਸ਼ ਸੇਵਕ ਦਾ ਡੈਸਕ ਤੇ ਬਿਊਰੋ ਚੀਫ ਰਿਹਾ, ਤੇ ਉਸ ਤੋਂ ਬਾਅਦ ਦੈਨਿਕ ਜਾਗਰਣ ਦਾ ਪੰਜਾਬ ਦਾ ਹੈੱਡ ਰਿਹਾ। ਸੱਤਿਆ ਸਵਦੇਸ਼ ਦੇ ਵਿੱਚ ਮੈਂ ਜਦੋਂ ਨਿਊਜ਼ ਐਡੀਟਰ ਸੀ ਤਦ ਪੰਜਾਬ ਬਿਊਰੋ ਚੀਫ ਸੀ ਮਨਜੀਤ ਸਿੱਧੂ, ਤੇ ਮੈਂ ਵੀ ਸਾਲ ਡੇਢ ਸਾਲ ਕੰਮ ਕੀਤਾ ਮਨਜੀਤ ਸਿੱਧੂ ਦੇ ਨਾਲ। ਤੇ ਇਸ ਨੂੰ ਜਿੰਨੀ ਸਮਝ ਤੇ ਲਿਆ ਕਿ ਅਸੀਂ, ਮਤਲਬ ਅੱਜ ਦੀ ਤਰੀਕ 'ਚ ਵੀ ਮਨਜੀਤ ਸਿੱਧੂ ਨੇ ਜੇਬ 'ਚ ਇੱਕ ਡਾਇਰੀ ਰੱਖਦਾ। ਅੱਛਾ ਜੀ, ਠੀਕ ਹੈ। ਤੇ ਹਰ ਰੋਜ਼ 5 ਅੱਖਰ ਨਵੇਂ ਸਿੱਖਦਾ। ਵਾਹ, ਤੁਹਾਡੀ, ਮੇਰੀ, ਤੁਹਾਡੇ, ਜਿਹਨੂੰ ਵੀ ਮਿਲਣਾ ਉਹਦੀ ਗੱਲਬਾਤ 'ਚ ਉਹਨੂੰ ਕੋਈ ਨਵਾਂ ਅੱਖਰ ਲੱਗਿਆ ਉਹਨੇ ਨੋਟ ਕਰਨਾ, ਔਰ ਸ਼ਾਮ ਨੂੰ ਜਿਹੜਾ ਕੋਈ ਬੰਦਾ ਮਿਲਦਾ ਫਿਰ ਉਹਨੂੰ ਦੱਸਦਾ ਕਿ ਅੱਜ ਨਵੇਂ 5 ਅੱਖਰ ਸਿੱਖਿਆ ਬਈ। ਸੋ ਉਸ ਵਿਅਕਤੀ ਦੀ ਸਮਝ ਤੋਂ ਵਿਰੋਧੀ ਦਲ ਵੀ ਕਾਇਲ ਨੇ, ਤੇ ਮੈਨੂੰ ਇਹ ਜਾਣਕਾਰੀ ਮਿਲ ਰਹੀ ਆ ਕਿ 2 ਵਿਰੋਧੀ ਦਲਾਂ ਨੇ ਲਗਾਤਾਰ ਉਸ 'ਤੇ ਡੋਰੇ ਪਾਉਣੇ ਸ਼ੁਰੂ ਕੀਤੇ ਹੋਏ ਨੇ ਕਿ ਜੀ ਸਾਡਾ ਮੁੱਖ ਬੁਲਾਰੇ ਦਾ ਉਹਦਾ ਸਾਂਭ ਲੈ, ਸਾਡਾ ਮੀਡੀਆ ਸਾਂਭ ਲੈ, ਤੂੰ ਆ ਜਾ, ਕਿ ਤੈਨੂੰ ਤਾਂ ਵਿਰੋਧੀ ਧਿਰ ਨੂੰ ਸੱਤਾ 'ਚ ਲਿਆਉਣ ਦਾ ਤਜਰਬਾ ਬਹੁਤ ਹੋ ਗਿਆ, ਤੇ ਤੂੰ ਇੱਧਰ ਆ ਜਾ। ਸੋ ਇਹ ਇਸ ਲਈ ਇਹ ਵੀ ਆ। ਪਰ ਮਨਜੀਤ ਸਿੱਧੂ ਦੇਖਣਾ ਹੋਏਗਾ ਕਿ ਕੀ ਹੁਣ ਆਪ 'ਚ ਟਿਕੇ ਰਹਿੰਦੇ ਨੇ ਜਾਂ ਆਮ ਆਦਮੀ ਪਾਰਟੀ ਨੂੰ ਵੀ ਛੱਡਦੇ ਨੇ, ਕਿਉਂਕਿ ਗੱਡੀ ਛੱਡਿਆ ਏ ਤੇ ਮੈਨੂੰ ਪਤਾ ਲੱਗਿਆ ਘਰ 'ਚ ਸਮਾਨ ਬਣਾਉਣਾ ਸ਼ੁਰੂ ਹੋ ਗਿਆ। 2 ਜਾਂ 3 ਦਿਨਾਂ 'ਚ ਕੋਠੀ ਵੀ ਖਾਲੀ ਹੋਣ ਵਾਲੀ ਆ। ਤੇ ਉਹ ਤੋਂ ਪਹਿਲਾਂ ਕੀ ਮਨਾਉਣ ਦੀ ਕੋਸ਼ਿਸ਼ ਹੁੰਦੀ ਆ, ਕੀ ਵਾਪਸੀ ਦੀ ਕੋਸ਼ਿਸ਼ ਹੁੰਦੀ ਆ, ਕਿਤੇ ਹੋਰ ਉਹਦੇ ਤੇ ਨਿਯੁਕਤ ਕਰਕੇ ਐਡਜਸਟਮੈਂਟ ਦੀ ਕੋਸ਼ਿਸ਼ ਹੁੰਦੀ ਆ, ਜਾਂ ਰਾਹ ਸਾਰੇ ਬੰਦ ਹੋ ਗਏ, ਇਹ ਦੇਖਣ ਵਾਲੀ ਗੱਲ ਹੋਏਗੀ। ਜੀ। ਤੇ ਗੱਲ ਕਰੀਏ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੀ, ਸ਼ਰਮਾ ਜੀ, ਕੀ 2 ਰੋਜ਼ਾ ਇਜਲਾਸ ਸਹੀ ਆ? ਪ੍ਰਵੀਨ ਜੀ, ਆਪਾਂ ਲਗਭਗ ਪਿਛਲੇ ਹਫ਼ਤੇ 3-4 ਵਾਰ ਇਸ ਮਸਲੇ ਨੂੰ ਗੌਰ ਨਾਲ ਬਾਚਿਆ ਕਿ ਆਉਂਦੇ ਦਿਨਾਂ ਦੇ ਵਿੱਚ 2-4 ਦਿਨਾਂ 'ਚ ਆਪਾਂ ਗੱਲ ਕਰਦੇ ਸੀ ਕਿ ਕੈਬਨਿਟ ਦੀ ਬੈਠਕ ਹੋਊਗੀ, ਤੇ ਨਵੰਬਰ ਦੇ ਅਖੀਰਲੇ ਹਫ਼ਤੇ 'ਚ ਸੈਸ਼ਨ ਆ ਜਾਣਾ, 3 ਤੋਂ 4 ਰੋਜ਼ਾ ਆਪਾਂ ਇਹ ਗੱਲ ਕਰਦੇ ਸੀ। ਸੋ 2-3 ਦਿਨਾਂ 'ਚ ਬੈਠਕ ਵੀ ਹੋ ਗਈ, ਤੇ ਵਿਧਾਨ ਸਭਾ ਦੀਆਂ ਤਰੀਕਾਂ ਵੀ ਐਲਾਨ ਹੋ ਗਈਆਂ, ਜਿਹੜੀਆਂ 28-29 ਨਵੰਬਰ ਨੂੰ, ਮਤਲਬ 2 ਰੋਜ਼ਾ ਸੈਸ਼ਨ ਜਿਹੜਾ ਰੱਖਿਆ। ਸੋ ਇਹ 2 ਰੋਜ਼ਾ ਸੈਸ਼ਨ 28-29 ਨਵੰਬਰ ਦਾ ਹੈ ਨਾ, ਤੇ ਪਰ ਇਹਦੇ ਵਿੱਚ ਆਪਾਂ 3-4 ਦਿਨਾਂ ਦੀ ਗੱਲ ਕਰਦੇ ਸੀ, 2 ਦਿਨਾਂ ਦਾ। ਸੋ ਇਹ ਹਜਮ ਕਿਸੇ ਨੂੰ ਵੀ ਨਹੀਂ ਹੋ ਰਿਹਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਚਰਚਾ ਖੁੱਲ੍ਹ ਕੇ ਕਰਿਆ ਕਰਾਂਗੇ, ਲੰਬਿਆ ਸੈਸ਼ਨ ਬੁਲਾਇਆ ਕਰਾਂਗੇ, ਦੂਜੀਆਂ ਸਰਕਾਰਾਂ ਦੇ ਸਮੇਂ 3 ਦਿਨਾਂ ਦੇ ਸੈਸ਼ਨ ਤੇ ਵੀ ਉਂਗਲੀ ਧਰਦੇ ਸੀ, ਸ਼ੁੱਕਰਵਾਰ ਨੂੰ ਕਿਉਂ ਸ਼ੁਰੂ ਕਰਦੇ ਹੋ, ਤੇ ਹੁਣ ਸਭ ਕੁਝ ਮੁੱਕ ਗਿਆ ਜੀ। ਤੇ ਹੁਣ 2 ਰੋਜ਼ਾ ਸੈਸ਼ਨ ਦੇ ਵਿੱਚ ਕਹਿੰਦੇ ਜੀ ਉਹ ਨਹਿਰ ਵਾਲਾ ਬਿੱਲ ਆ ਸਕਦਾ। ਅੱਛਾ, ਨਹਿਰਾਂ ਦੇ ਕਿਨਾਰੇ ਟਿਊਬਵੈਲ ਜਿਹੜੇ ਲੱਗੇ ਨੇ, ਕਹਿੰਦੇ ਜੀ ਉਹ ਨਹੀਂ ਅੱਗੇ ਤੋਂ ਹੋਣਗੇ, ਕਿਉਂਕਿ ਉਹ ਨਹਿਰੀ ਪਾਣੀ ਵਰਤੀ ਜਾਂਦੇ ਨੇ। ਕਹਿੰਦੇ ਜੀ ਉਹ ਬਹੁਤ ਘੱਟ ਫੁੱਟ ਤੇ ਲੱਗੇ ਨੇ, ਨਹਿਰੀ ਪਾਣੀ ਖਿੱਚ ਲੈਂਦੇ ਨੇ, ਨਵੇਂ ਨਹੀਂ ਲੱਗਣਗੇ, ਪੁਰਾਣੇ ਲੱਗੇ ਰਹਿਣਗੇ। ਪਰ ਨਹਿਰੀ ਪਾਣੀ ਦੀ ਸਹੀ ਵਰਤੋਂ ਦੇ ਲਈ ਵੀ ਕਹਿੰਦੇ ਤਜਵੀਜ਼ ਆ ਸਕਦੀ ਹੈ, ਉਹ ਬਿੱਲ ਆ ਸਕਦਾ। ਕੁਝ 2-3 ਮਨੀ ਬਿੱਲ ਆਉਣੇ ਨੇ। ਸੋ ਪਰ ਇਹਦੇ ਵਿੱਚ ਉਹ ਚਰਚਾ ਅਜੇ ਤੱਕ ਬਾਹਰ ਨਹੀਂ ਆਈ ਕਿ ਜਨਾਬ ਤੁਸੀਂ SYL ਦੇ ਨਾਂ ਤੇ ਸੈਸ਼ਨ ਬੁਲਾਇਆ ਸੀ। ਹਾਂਜੀ। ਔਰ ਉਹ ਸੈਸ਼ਨ ਤੁਸੀਂ ਇਹ ਕਹਿ ਕੇ ਚੱਕਤਾ ਕਿ ਹੁਣ ਸੁਪਰੀਮ ਕੋਰਟ ਤੋਂ ਮਨਜ਼ੂਰੀ ਲੈ ਕੇ ਆਵਾਂਗੇ। ਸੋ ਮਨਜ਼ੂਰੀ ਮਿਲ ਗਈ, ਤੁਸੀਂ 2 ਰੋਜ਼ਾ ਸੈਸ਼ਨ ਬੁਲਾ ਲਿਆ। ਹਾਂਜੀ, ਪਰ ਇਹ ਸੈਸ਼ਨ ਦੇ ਵਿੱਚ SYL ਦਾ ਮੁੱਦਾ ਆਊਗਾ ਜਾਂ ਨਹੀਂ ਆਊਗਾ ਦੱਸੇ ਨਹੀਂ ਰਹੇ। ਬਿਲਕੁਲ ਸਹੀ, ਬਿਲਕੁਲ ਜੀ। ਤੇ ਤੁਸੀਂ ਜੇ ਇਹ ਕਹਿ ਕੇ ਸਾਰੋਗੇ ਕਿ 1 ਨਵੰਬਰ ਨੂੰ ਹੋਲੀ ਚਰਚਾ, ਤਾਂ ਜਨਾਬ ਉਹ ਤਾਂ ਤੁਸੀਂ ਕਟਹਿਰੇ 'ਚ ਖੜੇ ਕੀਤੇ ਨੇ ਵਿਰੋਧੀ ਦਲ। ਮਸਲੇ ਦਾ ਹੱਲ ਕੀ ਕਰੋਗੇ? ਕੋਰਟ 'ਚ ਕਿਵੇਂ ਖੜੋਗੇ? ਕੇਂਦਰ ਮੂਹਰੇ ਕਿਵੇਂ ਅੜੋਗੇ? ਉਹਦੇ ਲਈ ਕਿਹੜੀ ਰਣਨੀਤੀ ਘੜੋਗੇ? ਉਹ ਕਿੱਥੇ ਕਰਨਾ ਜਨਾਬ? ਹਿਸਾਬ ਕਿਤਾਬ ਉਹ ਦੱਸੋ, ਉਹਦਾ ਜ਼ਿਕਰ ਨਹੀਂ। ਤੇ ਦੂਜੀ ਗੱਲ, ਇਹ ਹੁਣ ਵਿਸ਼ੇਸ਼ ਸੈਸ਼ਨ ਨਹੀਂ ਹੈ,
ਬਜਟ ਸੈਸ਼ਨ ਨੂੰ ਤੁਸੀਂ ਸਮੇਂ-ਸਮੇਂ ਅੱਗੇ ਵਧਾਉਂਦੇ ਰਹੇ ਤੇ ਹੁਣ ਤੁਸੀਂ ਉਸ ਨੂੰ ਸਮੇਟ ਲਿਆ। ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਰਾਜਪਾਲ ਵੱਲੋਂ ਕਿ ਭਾਈ ਉਹ ਸੈਸ਼ਨ ਖਤਮ ਆ। ਹੁਣ ਨਵਾਂ ਸੈਸ਼ਨ ਦੀ ਮਨਜ਼ੂਰੀ ਲਈ ਅੱਜ ਕੱਲ੍ਹ 'ਚ ਫਾਈਲ ਚਲੀ ਜਾਣੀ ਆ ਸਪੀਕਰ ਸਾਹਿਬ ਵੱਲੋਂ, ਤੇ ਉਸ ਤੋਂ ਬਾਅਦ ਰਾਜਪਾਲ ਨੇ ਤੁਰੰਤ ਸਹੀ ਪਾ ਦੇਣੀ ਆ। 28-29 ਨਵੰਬਰ ਨੂੰ ਸਰਦ ਰੁੱਤ ਸੈਸ਼ਨ ਹੈ, ਮਤਲਬ 2 ਦਿਨ ਦਾ ਸਰਦ ਰੁੱਤ ਸੈਸ਼ਨ ਮਜ਼ਾਕ ਬਣਾ ਕੇ ਰੱਖ ਲਿਆ ਪੰਜਾਬ ਨਾਲ। ਤੇ 2 ਦਿਨਾਂ 'ਚ ਤੁਸੀਂ ਚਰਚਾ ਥੋੜਾ ਕਰੋਗੇ, ਆਪਣੇ ਬਿੱਲਾਂ ਤੇ ਸਹੀ ਪਾਓਗੇ, ਆਪਣੇ ਕੁਝ ਟੋਟਕੇ ਸੁਣਾਓਗੇ, ਕੁਝ ਚੁਟਕਲੇ ਸੁਣਾਓਗੇ, ਕੁਝ ਤਾੜੀਆਂ ਮਰਾਓਗੇ, ਤੇ ਵਿਰੋਧੀ ਦਲ ਵਾਲੇ ਰੌਲਾ ਪਈ ਜਾਂਦੇ ਸਾਨੂੰ ਕੈਮਰੇ 'ਚ ਨਹੀਂ ਦਿਖਾਉਂਦੇ। ਤੁਸੀਂ ਕੈਮਰੇ 'ਚ ਦਿਖਣ ਲਈ ਹੋ ਜਾਇਓ। ਜਦੋਂ ਕੈਮਰੇ ਨਹੀਂ ਸੀ ਤਦ ਵੀ ਅੰਦਰ ਦੀ ਚਰਚਾ ਮੀਡੀਆ ਰਾਹੀਂ ਬਾਹਰ ਆਉਂਦੀ ਸੀ, ਅਖਬਾਰਾਂ ਰਾਹੀਂ ਬਾਹਰ ਆਉਂਦੀ ਸੀ। ਤੁਸੀਂ ਚੰਗੀ ਗੱਲ ਕਰੋ, ਚਰਚਾ ਆਪੇ ਹੋ ਜੂਗੀ। ਸੋ ਵਿਰੋਧੀ ਦਲ ਕਹਿੰਦੇ ਸਾਨੂੰ ਕੈਮਰੇ 'ਚ ਨੇੜੇ ਕਰਕੇ ਦਿਖਾਓ। ਭਗਵੰਤ ਮਾਨ ਮੰਗ ਅਸੀਂ ਵੀ ਦੇਖਣਾ। ਬੇਸ਼ੱਕ ਉਹਨਾਂ ਦਾ ਹੱਕ ਬਣਦਾ, ਮੈਂ ਕਹਿੰਦਾ ਵਿਧਾਨ ਸਭਾ 'ਚ ਹਰ ਮੈਂਬਰ ਬਰਾਬਰ ਹੈ, ਹਾਂਜੀ, ਪਰ ਇੱਥੇ ਮਸਲਾ ਦਿਖਣ ਦਾ, ਮਸਲਾ ਬੋਲਣ ਦਾ ਏ, ਕੰਮ ਕਰਨ ਦਾ ਕੋਈ ਮਸਲਾ ਨਹੀਂ ਹੈ। 2 ਦਿਨਾਂ ਦੇ ਵਿੱਚ ਸਵੈ ਤੰਜ ਤੋਂ, ਤਾਨਿਆਂ ਤੋਂ, ਮਿਹਣਿਆਂ ਤੋਂ, ਹਾਸਿਆਂ ਤੋਂ ਤੇ ਰੋਸ ਮੁਜ਼ਾਹਰਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਣ ਵਾਲਾ। ਇਹ ਅਫਸੋਸ ਹੈ ਕਿ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸਰਦਰੁੱਤ ਸੈਸ਼ਨ ਹੈ ਉਸ ਨੂੰ 2 ਦਿਨ ਤੱਕ ਕੀਤਾ ਤੇ ਵਿਰੋਧੀ ਦਲ ਵਾਲੇ ਮੀਡੀਆ 'ਚ ਬੋਲ ਕੇ ਟਵੀਟ ਕਰਕੇ ਚੁੱਪ ਨੇ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ, ਚਨਾਰਥਲ ਜੀ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।